पासे किते ना किते जरूर है और हर एक बंदा जिहड़ा इलैक्शन कमीशन ते उंगल इस वेले चुकदा पिया। हुण माजरा इह सीगा कि इन्हां दी एक अपनी नेतनी है कांग्रसियां दी बीबी सुषमता देव, ਉਹਨੇ ਪਟੀਸ਼ਨ ਖੜੀ ਸੀਗੀ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ। ਸੁਪਰੀਮ ਕੋਰਟ ਨੇ ਸਿੱਧੇ ਤੌਰ ਤੇ ਹੁਣ ਹਦਾਇਤਾਂ ਦਿੱਤੀਆਂ ਨੇ ਕਿ ਭਾਈ ਇਹਨਾਂ ਦੇ ਨਾਲ ਜੁੜੀਆਂ ਯਾਨੀ ਦੋ ਹੀ ਬੰਦੇ ਆ, ਇਹਨਾਂ ਦਾ ਭਾਵ ਇਹ ਆ ਕਿ ਮੋਦੀ ਸ਼ਾਹ, ਵੈਸੇ ਨਾਂ ਏਦਾਂ ਹੀ ਲੱਗਦਾ ਜਿਵੇਂ ਮੋਦੀ ਸ਼ਾਹ ਇੱਕੋ ਬੰਦੇ ਦਾ ਨਾਂ ਆ, ਪਰ ਦੋ ਬੰਦੇ ਆ ਤੇ ਪੂਰੇ ਹੈਵੀ ਵੇਟ ਬੰਦੇ ਆ। ਤਾਂ ਉਹਨਾਂ ਦੋਨਾਂ ਬੰਦਿਆਂ ਦੇ ਨਾਲ ਜਿਹੜੀਆਂ ਜੁੜੀਆਂ ਸ਼ਿਕਾਇਤਾਂ ਨੇ, ਸੁਪਰੀਮ ਕੋਰਟ ਨੇ ਆਖਿਆ ਕਿ ਜਿਹੜੀਆਂ ਸਮੁੱਚੀਆਂ ਸ਼ਿਕਾਇਤਾਂ ਇਹਨਾਂ ਦਾ ਨਿਬੇੜਾ ਤੁਸੀਂ 6 ਮਈ ਤੱਕ ਕਰ ਦਿਓ। ਸੋ ਹੁਣ 6 ਮਈ ਤੱਕ ਇਹ ਸਾਰਾ ਨਿਬੇੜਾ ਜਿਹੜਾ ਉਹ ਕਰਨਗੇ। ਵੈਸੇ ਇਸ ਮਾਮਲੇ ਦੇ ਵਿੱਚ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਇੱਕ ਕਲੀਨ ਚਿੱਟ ਨਰਿੰਦਰ ਮੋਦੀ ਨੂੰ ਦੇ ਦਿੱਤੀ ਗਈ ਆ, ਦੂਸਰੀ ਕਲੀਨ ਚਿੱਟ ਅੱਜ ਇੱਕ ਹੋਰ ਦੇ ਦਿੱਤੀ ਗਈ ਆ। ਯਾਨੀ ਇਲੈਕਸ਼ਨ ਕਮਿਸ਼ਨ ਕਲੀਨ ਚਿੱਟਾਂ ਦਿੰਦਾ ਆਪ ਦਾਗੀ ਹੋ ਰਿਹਾ, ਆਪ ਕਲੀਨ ਚਿੱਟ ਲੈ ਰਿਹਾ ਉਹ। ਤਾਂ ਅੱਜ ਜਿਹੜੀ ਕਲੀਨ ਚਿੱਟ ਇਹਨਾਂ ਨੇ ਦਿੱਤੀ ਆ ਉਹ ਪੁਲਵਾਮਾ ਹਮਲੇ 'ਚ ਜਿਸ ਤਰੀਕੇ ਨਾਲ ਸ਼ਹਾਦਤਾਂ ਹੋਈਆਂ ਸੀਗੀਆਂ ਜਵਾਨਾਂ ਦੀਆਂ, ਤਾਂ ਉਸ ਪੁਲਵਾਮਾ ਹਮਲੇ ਤੇ ਨਰਿੰਦਰ ਮੋਦੀ ਵੱਲੋਂ ਵੋਟ ਮੰਗੀ ਗਈ ਸੀ ਕਿ ਜਿਨ੍ਹਾਂ ਨੇ ਪਹਿਲੀ ਦਫਾ ਵੋਟ ਕਰਨੀ ਉਹ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਵੋਟ ਕਰਨਾ। ਹਾਲਾਂਕਿ ਇਹਨਾਂ ਨੇ ਤਰਕ ਦਿੱਤਾ, ਕਹਿੰਦੇ ਕਿ ਨਰਿੰਦਰ ਮੋਦੀ ਨੇ ਆਪਣੀ ਪਾਰਟੀ ਵਾਸਤੇ ਵੋਟਾਂ ਨਹੀਂ ਸਨ ਮੰਗੀਆਂ। ਤਾਂ ਹੁਣ ਪੁਲਵਾਮਾ ਹਮਲੇ ਦੀਆਂ ਵੋਟਾਂ ਕਿਹਨੂੰ ਪਾਉਣੀਆਂ ਸੀਗੀਆਂ, ਇਹ ਇੱਕ ਭੇਤ ਬਣਿਆ ਰਹਿ ਗਿਆ। ਸੋ ਇਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਇਸ ਮਾਮਲੇ ਦੇ ਵਿੱਚ। ਪਰ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਦੋ ਸ਼ਖਸਾਂ ਜਿਹੜੇ ਕਿ ਅੱਜ ਕੱਲ੍ਹ ਬਹੁਤ ਵੱਡੇ ਨੇਤਾ ਆ, ਇਹਨਾਂ ਦੋ ਸ਼ਖਸਾਂ ਦੇ ਖਿਲਾਫ ਜਿੰਨੀਆਂ ਵੀ ਸ਼ਿਕਾਇਤਾਂ ਤੁਹਾਡੇ ਕੋਲ ਪਈਆਂ ਉਹ 6 ਤਰੀਕ ਤੱਕ ਨਿਬੇੜ ਦਿਓ। ਤਾਂ ਹੁਣ ਦੇਖਦੇ ਆ ਅੱਗੇ ਇਹਨਾਂ ਦਾ ਨਿਪਟਾਰਾ ਕੀ ਹੁੰਦਾ। ਪਰ ਮੇਰੇ ਖਿਆਲ ਦੇ ਨਾਲ ਨਿਪਟਾਰਾ ਤੇ ਇਹਨਾਂ ਦਾ ਤੈਅ ਆ ਕਿ ਜਿਸ ਤਰੀਕੇ ਨਾਲ ਚੱਲਦੇ ਪਏ ਆ, ਸੱਜਾ ਧੋਏ ਖੱਬੇ ਨੂੰ ਤੇ ਖੱਬਾ ਧੋਏ ਸੱਜੇ ਨੂੰ। ਯਾਨੀ ਨਰਿੰਦਰ ਮੋਦੀ ਹੋਰਾਂ ਨੇ ਅਪੁਆਇੰਟਮੈਂਟ ਜਿਹੜੀਆਂ ਕੀਤੀਆਂ ਨੇ, ਨਿਯੁਕਤੀਆਂ ਜਿਹੜੀਆਂ ਕੀਤੀਆਂ ਨੇ, ਉਹ ਕਿਸੇ ਮੌਕੇ ਤੇ ਆ ਕੇ ਫਲ ਇਹਨਾਂ ਨੂੰ ਦੇਣ ਨਹੀਂ। ਬਿਲਕੁਲ ਐਵੇਂ ਥੋੜ੍ਹੀ ਅਗਲੇ ਆਪਣੇ ਮਤਲਬ ਦੇ ਬੰਦਿਆਂ ਨੂੰ ਜਿਹੜਾ ਅੱਗੇ ਲੈ ਕੇ ਆ ਰਹੇ ਨੇ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹੰਸਰਾਜ ਹੰਸ ਇੱਕ ਵਾਰੀ ਫੇਰ ਕਸੂਤਾ ਘਿਰ ਗਿਆ ਆ। ਮੈਨੂੰ ਨਹੀਂ ਲੱਗਦਾ ਕਿ ਮੁਕੱਦਰਾਂ 'ਚ ਅਸੈਂਬਲੀ ਲਿਖੀ ਆ। ਜਿਸ ਤਰੀਕੇ ਨਾਲ ਅੜਚਣਾ ਆਉਂਦੀਆਂ ਅੜਿੱਕੇ ਆਉਂਦੇ ਆ, ਲੱਗਦਾ ਬੜੀ ਦੂਰ। ਆਪਾਂ ਕਹਿ ਦਿੰਦੇ ਨਾ ਕਿ ਦਿੱਲੀ ਬੜੀ ਦੂਰ ਆ, ਤੇ ਇਹ ਦਿੱਲੀ 'ਚ ਪਹੁੰਚ ਕੇ ਵੀ ਲੱਗਦਾ ਕਿ ਇੱਥੋਂ ਦਿੱਲੀ ਦੂਰ ਰਹਿ ਜਾਣੀ ਆ ਜਿਸ ਤਰੀਕੇ ਨਾਲ ਸਿਆਪੇ ਪੈਂਦੇ ਆ। ਤਾਂ ਹੰਸਰਾਜ ਹੰਸ ਨੂੰ ਤਾਜ਼ਾ ਘੇਰਾ ਪਾਇਆ ਆਮ ਆਦਮੀ ਪਾਰਟੀ ਵਾਲਿਆਂ ਨੇ, ਕਿਉਂਕਿ ਦੇਖੋ ਉੱਤਰ ਪੱਛਮੀ ਦਿੱਲੀ ਤੋਂ ਜਾ ਕੇ ਚੋਣ ਲੜਦਾ ਪਿਆ ਤੇ ਇਹਦੇ ਬਰੋਬਰ ਇਹਨਾਂ ਦਾ ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ਇੱਕ ਕੈਂਡੀਡੇਟ ਮੈਦਾਨ ਦੇ ਵਿੱਚ ਉਤਰਿਆ ਵਾ। ਅੱਜ ਇਹਨਾਂ ਨੇ ਬਕਾਇਦਾ ਇਸ ਮਾਮਲੇ 'ਚ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਇਹਨਾਂ ਨੇ ਦੋਸ਼ ਲਾਇਆ ਉਹ ਵਾਕਈ ਬੜਾ ਹੈਰਾਨ ਕਰਦਾ, ਕਿਉਂਕਿ ਸਾਨੂੰ ਪੰਜਾਬੀਆਂ ਤੇ ਚੇਤਾ ਹੀ ਨਹੀਂ ਸੀਗਾ। ਪਰ ਆਮ ਆਦਮੀ ਪਾਰਟੀ ਵਾਲੇ ਇਸ ਮਾਮਲੇ 'ਚ ਥੋੜਾ ਜਿਹਾ ਦੋ ਰਤੀਆਂ ਅੱਗੇ ਹੀ ਆ ਸਾਤੋਂ, ਕਿਉਂਕਿ ਉਹ ਜਨਮ ਕੁੰਡਲੀਆਂ ਜਿਹੜੀਆਂ ਬੰਦੇ ਦੀਆਂ 1 ਮਿੰਟ 'ਚ ਫੋਲ ਕੱਟਦੇ ਆ। ਤਾਂ ਇਹਨਾਂ ਨੇ ਅੱਜ ਇੱਕ ਬਹੁਤ ਵੱਡਾ ਦੋਸ਼ ਲਾਇਆ। ਦੋਸ਼ ਇਹ ਲਾਇਆ, ਉਹ ਕਹਿੰਦੇ ਆ ਕਿ ਦੇਖੋ ਉੱਤਰ ਪੱਛਮੀ ਦਿੱਲੀ ਦੀ ਜਿਹੜੀ ਚੋਣ ਸੀਟ ਆ ਉਹ ਅਸਲ ਦੇ ਵਿੱਚ ਰਿਜ਼ਰਵ ਹੈ ਐਸਪੀ ਕੈਂਡੀਡੇਟ ਵਾਸਤੇ। ਤੇ ਉਹ ਕਹਿੰਦੇ ਕਿ ਹੰਸਰਾਜ ਹੰਸ ਬਤੌਰ ਐਸਪੀ ਇੱਥੇ ਇਲੈਕਸ਼ਨ ਲੜਨ ਤੇ ਆ ਗਿਆ, ਜਦਕਿ ਉਹ ਐਸਪੀ ਹੈ ਹੀ ਨਹੀਂ। ਅਸਲ ਦੇ ਵਿੱਚ ਉਹਨਾਂ ਨੇ ਇੱਕ ਤਾਰੀਖ ਵੀ ਦਿੱਤੀ ਆ ਕਿ 20 ਫਰਵਰੀ 2014 ਨੂੰ ਹੰਸਰਾਜ ਹੰਸ ਨੇ ਧਰਮ ਪਰਿਵਰਤਨ ਕਰ ਲਿਆ ਸੀਗਾ। ਇਹਨਾਂ ਨੇ ਇੱਕ ਜ਼ੋਰਦਾਰ ਖੁਲਾਸਾ ਕੀਤਾ, ਕਹਿੰਦੇ ਕਿ ਇਹਨਾਂ ਨੇ ਧਰਮ ਪਰਿਵਰਤਨ ਕਰਕੇ ਇਸਲਾਮ ਕਬੂਲ ਕਰ ਲਿਆ ਸੀਗਾ, ਇਸ ਕਰਕੇ ਇਹ ਐਸਪੀ ਕੈਟਾਗਰੀ ਦੇ ਵਿੱਚ ਆਉਂਦੇ ਹੀ ਨਹੀਂ। ਤਾਂ ਨਾਲ ਉਹਨਾਂ ਨੇ ਕਿਹਾ ਕਿ ਗਾਉਣ ਪਾਣੀ ਔਰ ਤੋਰੀ ਫੁਲਕਾ ਚਲਾਉਣ ਵਾਸਤੇ ਇਹਨਾਂ ਨੇ ਆਪਣਾ ਨਾਮ ਜਿਹੜਾ ਸੀਗਾ ਉਹ ਹੰਸਰਾਜ ਹੰਸ ਰੱਖਿਆ ਸੀ। ਤੇ ਬਕਾਇਦਾ ਇਹਨਾਂ ਨੇ ਕੁਛ ਇੰਟਰਵਿਊ ਦੇ ਵਿੱਚ ਇਹ ਗੱਲ ਮੰਨੀ ਗਈ। ਤਾਂ ਇਹਨਾਂ ਨੇ ਇਹ ਇੱਕ ਜ਼ੋਰਦਾਰ ਹਮਲਾ ਕੀਤਾ ਆਪਣੇ ਵਿਰੋਧੀ ਤੇ। ਹੁਣ ਹੰਸਰਾਜ ਹੰਸ ਵੱਲੋਂ ਅਜੇ ਤੱਕ ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਇਸ ਮਾਮਲੇ ਦੇ ਵਿੱਚ। ਮੇਰੇ ਖਿਆਲ ਦੇ ਨਾਲ ਅੱਗੇ ਵੀ 1-2 ਵਾਰੀ ਚਰਚਾ ਜ਼ਰੂਰ ਚੱਲੀ ਆ। ਇੱਕ ਵਾਰੀ ਹੰਸਰਾਜ ਹੰਸ ਨੇ ਇਸ ਮਾਮਲੇ 'ਚ ਸਪਸ਼ਟੀਕਰਨ ਵੀ ਦਿੱਤਾ, ਪਰ ਆਪਾਂ ਨੂੰ ਬਹੁਤਾ ਉਸ ਮਾਮਲੇ ਦਾ ਨਹੀਂ ਪਤਾ ਕਿ ਉਹਦੇ ਵਿੱਚ ਕੀ ਸੱਚਾਈ ਆ। ਹੁਣ ਅਧਿਕਾਰਤ ਤੌਰ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਜਾਂ ਹੰਸਰਾਜ ਹੰਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਉਂਦੀ ਤਾਂ ਫਿਰ ਉਦੋਂ ਤੱਕ ਆਪਾਂ ਕੋਈ ਵੀ ਗੱਲ ਕਹੀਏ ਤਾਂ ਸ਼ਾਇਦ ਉਹ ਕਾਹਲੀ ਆ। ਪਰ ਹੰਸਰਾਜ ਹੰਸ ਦਾ ਹਾਲ ਜਿਹੜਾ ਉਹ ਅੱਜ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਅੰਦਰੋਂ ਅੰਦਰੀ ਟੁੱਟਣ ਵਾਲਾ ਜ਼ਰੂਰ ਹੋਊਗਾ, ਕਿਉਂਕਿ ਸੁਪਨੇ ਉਹਦੇ ਕਈ ਵਾਰ ਟੁੱਟੇ ਆ। ਅਕਾਲੀਆਂ 'ਚ ਗਿਆ, ਕਾਂਗਰਸੀਆਂ 'ਚ ਆਇਆ, ਫਿਰ ਉਸ ਤੋਂ ਬਾਅਦ ਆਉਣ ਆ ਗਈ ਵਿੱਚੋਂ ਜੇ, ਫਿਰ ਉਧਰੋਂ ਦਬਦੇ ਇੱਧਰ ਆ ਗਏ।
ਕਹਿਣ ਦਾ ਭਾਵ ਇਹ ਆ ਕਿ ਇਹਨਾਂ ਦਾ ਇੱਕ ਗਾਣਾ ਆਇਆ ਸੀਗਾ ਬੜਾ ਚਿਰ ਪਹਿਲਾਂ, ਦਿਨ ਕੱਟਦੇ ਆ ਯਾਦਾਂ ਦੇ ਸਹਾਰੇ, ਸੋਹਣਿਆਂ ਦੇ ਲਾਰੇ, ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਸੋਹਣਿਆਂ ਤੋਂ ਮੰਗਣੇ ਉਧਾਰੇ। ਤੇ ਮੈਂ ਕਹਿੰਦਾ ਸੀਗਾ ਕਿ ਅੱਜ ਤੇ ਗਾਉਂਦੇ ਹੋਣੇ ਕਿ ਟਿਕਟ ਬਦਲੇ ਮੈਂ ਗਾਏ ਖਿੱਚ ਬਾਰੇ, ਉਹ ਅਕਾਲੀਆਂ ਦੇ ਲਾਰੇ, ਉਹ ਪਾਉਣ ਵਾਲਿਆਂ ਦੀ ਕਾਹਦੀ ਜ਼ਿੰਦਗੀ, ਕਾਹਦੀ ਜ਼ਿੰਦਗੀ, ਹੁਣ ਜੜ੍ਹਾਂ ਵਿੱਚ ਬਹਿ ਗਏ ਤੀਲੇ ਝਾੜੂ ਦੇ ਖਿਲਾਰੇ, ਪਾਉਣ ਵਾਲਿਆਂ ਦੀ ਕਾਹਦੀ ਜ਼ਿੰਦਗੀ। ਬਿਲਕੁਲ, ਕਿਤੇ ਸਿੱਲੀ ਸਿੱਲੀ ਹਵਾ ਚੱਲਦੀ, ਕਿਤੇ ਕੁਛ ਇਹਦੇ ਹਾਲਾਤ ਜਿਹੜੇ ਆ ਇੱਦਾਂ ਹੀ ਜਿਹੜੇ ਰਹਿ ਜਾਣੇ ਆ। ਅਗਲੀ ਜਿਹੜੀ ਗੱਲ ਕਰਦੇ, ਇਲੈਕਸ਼ਨ ਕਮਿਸ਼ਨ ਤੜਕੇ 5 ਵਜੇ ਵੋਟਿੰਗ ਕਰਾਉਣ ਤੇ ਕਰੇ ਵਿਚਾਰ, ਸੁਪਰੀਮ ਕੋਰਟ ਦੇ ਵੱਲੋਂ ਇਹ ਆਖਿਆ ਗਿਆ। ਦੇਖੋ, ਸੁਪਰੀਮ ਕੋਰਟ ਦੀ ਇਸ ਮਾਮਲੇ ਦੇ ਵਿੱਚ ਇੱਕ ਵਾਰੀ ਫੇਰ ਇਨਵੋਲਵਮੈਂਟ ਆ, ਜੋ ਇਲੈਕਸ਼ਨ ਪ੍ਰਕਿਰਿਆ ਦੇ ਨਾਲ ਜੁੜਿਆ ਮਸਲਾ। ਕਿਉਂਕਿ ਅੱਜ ਕੱਲ ਦੇਖੋ ਲੋਕ ਇੰਨੇ ਬੇਆਸੇ ਆ, ਲੋਕ ਇੰਨੇ ਨਿਰਾਸ਼ੇ ਆ ਕਿ ਨਿੱਕੇ ਨਿੱਕੇ ਮਾਮਲੇ ਆ ਨਾ ਜਿਹੜੇ ਆਮ ਕੋਰਟਾਂ ਦੇ ਵਿੱਚ, ਆਮ ਕਚਹਿਰੀਆਂ ਦੇ ਵਿੱਚ ਨਿਬੜ ਸਕਦੇ ਆ, ਉਹ ਆਸ ਹੀ ਨਹੀਂ ਰੱਖਦੇ ਕਿ ਇੱਥੇ ਨਿਬੜ ਜਾਊਗੇ ਜਲਦੀ ਜਲਦੀ। ਜੇ ਇੱਥੇ ਨਿਬੜ ਗਏ ਤਾਂ ਕੀ ਅੱਗੇ ਜਾ ਕੇ ਚੈਲੰਜ ਨਹੀਂ ਹੋਊਗਾ। ਸੋ ਇਸ ਕਰਕੇ ਲੋਕ ਭੱਜੇ ਜਾਂਦੇ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੱਲ। ਤਾਂ ਮਸਲਾ ਕੀ ਆ? ਮਸਲਾ ਇਹ ਆ ਕਿ ਇੱਕ ਤੇ ਦੇਖੋ ਹੁਣ ਰਮਜ਼ਾਨ ਆ ਜਾਣਾ, ਤਾਂ ਜਿਹੜਾ ਮੁਸਲਿਮ ਭਾਈਚਾਰਾ ਉਹਦੇ ਵਾਸਤੇ ਖਾਸ ਤੌਰ ਤੇ ਇੱਕ ਦਿੱਕਤ ਪਰੇਸ਼ਾਨੀ ਹੈ, ਇਹ ਆਪਾਂ ਨੂੰ ਸਭ ਨੂੰ ਪਤਾ। ਔਰ ਇਹਦੀ ਚਰਚਾ ਉਦੋਂ ਵੀ ਛਿੜੀ ਸੀਗੀ ਜਦੋਂ ਇਹ ਵੋਟਿੰਗ ਦੇ ਐਲਾਨ ਹੋਏ ਸੀਗੇ ਕਿ 7 ਫੇਜ਼ ਦੇ ਵਿੱਚ ਇਲੈਕਸ਼ਨ ਆ ਤਰੀਕ ਨੂੰ ਹੋਣਗੇ। ਤਾਂ ਉਦੋਂ ਵੀ ਇੱਕ ਇਤਰਾਜ਼ ਆਇਆ ਸੀਗਾ ਕਿ ਰਮਜ਼ਾਨ ਕਰਕੇ ਤਰੀਕਾਂ ਜਿਹੜੀਆਂ ਉਹ ਥੋੜੀਆਂ ਤਬਦੀਲ ਕਰ ਦਿੱਤੀਆਂ ਜਾਣ। ਪਰ ਹੁਣ ਪਟੀਸ਼ਨ ਦੇ ਰੂਪ ਦੇ ਵਿੱਚ ਮਾਮਲਾ ਗਿਆ ਸੁਪਰੀਮ ਕੋਰਟ ਦੇ ਕੋਲ, ਤੇ ਸੁਪਰੀਮ ਕੋਰਟ ਨੇ ਆਖਿਆ ਕਿ ਦੇਖੋ ਜੀ, ਜਿਹੜੀ 3 ਗੇੜ ਦੀ ਚੋਣ ਰਹਿੰਦੀ ਹੈ, 5ਵੇਂ 6ਵੇਂ ਤੇ 7ਵੇਂ ਗੇੜ ਦੀ, ਜੋ 6, 12, 19 ਨੂੰ ਹੋਣੀ ਆ, ਉਹ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤਾਂ ਕਰਕੇ ਵੇਖੋ ਕਿ ਇਲੈਕਸ਼ਨ ਦੀ ਜਿਹੜੀ ਪ੍ਰਕਿਰਿਆ ਵਾ ਉਹ 4 ਜਾਂ 5 ਵਜੇ ਤੱਕ ਸ਼ੁਰੂ ਹੋ ਜਾਵੇ। ਤੁਸੀਂ ਇਹਦੇ ਤੇ ਵਿਚਾਰ ਕਰੋ। ਔਰ ਇਹਦੇ ਵਿੱਚ ਇੱਕ ਤਰਕ ਹੋਰ ਵੀ ਦਿੱਤਾ ਗਿਆ ਕਿ ਇਹਨਾਂ ਦੇ ਵਿੱਚ ਪਿੰਡਾਂ ਲੂਹ ਦੇਣ ਵਾਲੀ ਗਰਮੀ ਪੈਣ ਡਈ ਆ। ਔਰ ਵੈਸੇ ਵੀ ਤੁਸੀਂ ਵੇਖਿਆ ਹੋਣਾ, ਨੋਟ ਕੀਤਾ ਹੋਣਾ ਕਿ ਜਿਹੜਾ ਹੀ ਹੁਣ ਤੱਕ ਭਾਰਤ ਦੀ ਚੋਣ ਨੇਪਰੇ ਚੜੀ ਆ, ਜੇ ਉਹਦੀ ਟੋਟਲ ਪਰਸੈਂਟੇਜ ਕੱਢੀਏ ਤਾਂ ਮੇਰੇ ਖਿਆਲ ਦੇ ਨਾਲ 52-54% ਬਣੂਗੀ ਹੁਣ ਤੱਕ ਟੋਟਲ ਪਰਸੈਂਟੇਜ ਜੇ ਆਪਾਂ ਕੱਢਦੇ ਹਾਂ। ਜੇ ਮੈਂ ਗਲਤ ਨਾ ਹੋਵਾਂ 55-55 ਆਜ਼ਾਬ ਆ, ਤਾਂ ਇਹ ਬਹੁਤ ਘੱਟ ਪਰਸੈਂਟੇਜ ਆ। ਐਡੀ ਵੱਡੀ ਡੈਮੋਕ੍ਰੇਸੀ ਹੋਵੇ, ਇੰਨੀ ਵੱਡੀ ਆਬਾਦੀ ਹੋਵੇ, ਤਾਂ ਤੁਸੀਂ ਇਹ ਵੇਖ ਲਓ ਕਿ 40-45% ਵੋਟਰ ਹੈ ਜਿਹੜਾ ਉਹ ਵੋਟਿੰਗ ਬੂਥ ਤੱਕ ਹੀ ਨਹੀਂ ਆਉਂਦਾ। ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਮਾਮਲਾ ਗੜਬੜ ਹੈ। ਜਾਂ ਤਾਂ ਉਹਦੀ ਸਿਆਸਤ ਦੇ ਵਿੱਚ ਰੁਚੀ ਨਹੀਂ ਹੈਗੀ, ਤੇ ਜਾਂ ਫਿਰ ਕੋਈ ਮੌਸਮੀ ਕਾਰਨ ਆ ਕਿ ਉਹ ਥੋੜਾ ਜਿਹਾ ਝਿਜਕਦਾ ਕਿ ਦੇਖੋ ਸੁਧਾਰ ਵਧਾਰ ਤੇ ਕੁਛ ਹੋਣਾ ਨਹੀਂ ਹੈ, ਐਵੇਂ ਉੱਥੇ ਲੂਹ ਲਵਾ ਕੇ ਬਹਿ ਜਾਵਾਂਗੇ, ਮੁੜਕੇ ਹੋਈ ਜਾਵਾਂਗੇ, ਕੋਈ ਸਹੂਲਤ ਵੀ ਨਹੀਂ ਹੁੰਦੀ। ਖਾਸ ਤੌਰ ਤੇ ਜਦੋਂ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਆ, ਤਾਂ ਸ਼ਾਇਦ ਇਹੀ ਕਾਰਨ ਆ ਕਿ ਵੋਟਿੰਗ ਫੀਸ ਜਿਹੜੀ ਆ ਉਹ ਘਟੀ ਆ। ਤਾਂ ਇਸ ਮਾਮਲੇ ਦੇ ਵਿੱਚ ਹੁਣ ਅੱਗੋਂ ਇਲੈਕਸ਼ਨ ਕਮਿਸ਼ਨ ਕੀ ਵਿਚਾਰ ਦਿੰਦਾ, ਕੀ ਕਿਸ ਤਰ੍ਹਾਂ ਦਾ ਪ੍ਰਤੀਕਰਮ ਦਿੰਦਾ, ਥੋੜਾ ਇੰਤਜ਼ਾਰ ਕਰਨਾ ਪਊਗਾ। ਔਰ ਆਪਾਂ ਜਿੱਦਣ ਇਹ ਤਰੀਕਾਂ ਦਾ ਐਲਾਨ ਹੋਇਆ ਸੀ ਉਦੋਂ ਵੀ ਗੱਲ ਆਖੀ ਸੀਗੀ ਕਿ ਦੇਖੋ ਪੰਜਾਬ ਦੀ ਜਦੋਂ ਵਾਰੀ ਆਊਗੀ ਉਸ ਸਮੇਂ ਤੇ ਇੱਥੇ ਮੌਸਮ ਹੈ ਜਿਹੜਾ ਉਹ ਤਰਾਈ ਕਰਵਾਉਣ ਵਾਲਾ ਹੋ ਜਾਊਗਾ। ਯਾਨੀ ਅੱਜ ਤੋਂ ਤੁਸੀਂ ਲਾ ਲਓ ਕਿ 15 ਦਿਨਾਂ ਬਾਅਦ 40-42 ਸਾਡਾ ਇੱਥੇ ਦਰਜਾ ਹਰਾਰਤ ਹੋਣੇ ਆ ਇਸ ਵੇਲੇ, ਤਾਂ ਅੱਜ ਤੋਂ 15 ਦਿਨਾਂ ਨੂੰ 16 ਦਿਨਾਂ ਨੂੰ ਤੁਸੀਂ ਦੇਖੋ ਕੀ ਬਣਦਾ। ਜੇ ਤੇ ਮੀਂਹ ਪੈ ਗਿਆ ਤਾਂ ਠੀਕ ਆ, ਉਸ ਵੇਲੇ ਉਸ ਨੇੜੇ ਤੇੜੇ, ਪਰ ਜੇ ਨਹੀਂ ਤਾਂ ਪੰਜਾਬ ਵਾਲੇ ਵੀ ਭੁੱਜ ਕੇ ਵੋਟਿੰਗ ਕਰਨਗੇ। ਤਾਂ ਇਹ ਇੱਕ ਠੀਕ ਸੁਝਾਅ ਹੈ, ਕਿਉਂਕਿ ਆਮ ਤੌਰ ਤੇ ਆਪਾਂ ਦੇਖੀਏ 4 ਵਜੇ ਤਾਂ ਨਹੀਂ, ਪਰ 5 ਵਜੇ ਬਹੁਤੇ ਰਾਜਾਂ ਦੇ ਵਿੱਚ ਦਿਨ ਚੜ ਜਾਂਦਾ ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ। ਪੰਜਾਬ ਦੇ ਵਿੱਚ ਵੀ 5 ਵਜੇ ਜਿਹੜਾ ਚਾਨਣ ਹੋ ਜਾਂਦਾ। ਔਰ ਤੜਕੇ ਜਿਹੜੇ 4 ਘੰਟੇ ਆ, ਜੇ ਲਾਈ ਆਪਾਂ 9-10 ਤੱਕ, ਤੇ 4-5 ਘੰਟੇ ਜਿਹੜੇ ਆ ਉਹ ਚੰਗੀ ਤਰ੍ਹਾਂ ਵਰਤੋਂ ਕਰਕੇ ਮੇਰੇ ਖਿਆਲ ਦੇ ਨਾਲ ਵੋਟਿੰਗ ਫੀਸ ਵਧਾਈ ਜਾ ਸਕਦੀ ਆ, ਤੇ ਨਾਲੇ ਰਮਜ਼ਾਨ ਵਾਲਾ ਮਸਲਾ ਵੀ ਹੱਲ ਹੋ ਸਕਦਾ। ਹੁਣ ਦੇਖਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਇਸ ਸੁਝਾਅ ਨੂੰ ਮੰਨਦਾ ਹੈ, ਸੁਪਰੀਮ ਕੋਰਟ ਦੇ ਸੁਝਾਅ ਨੂੰ, ਜਾਂ ਨਹੀਂ, ਕਿਉਂਕਿ ਉਹਨਾਂ ਨੇ ਆਰਡਰ ਨਹੀਂ ਕੀਤਾ, ਸਿਰਫ ਇਹੀ ਕਿਹਾ ਕਿ ਤੁਸੀਂ ਵਿਚਾਰ ਕਰੋ ਕਿ ਇਸ ਤਰ੍ਹਾਂ ਦੀ ਪ੍ਰਕਿਰਿਆ ਜਿਹੜੀ ਉਹ ਅਮਲ 'ਚ ਲਿਆਂਦੀ ਜਾ ਸਕਦੀ ਹੈ ਜਾਂ ਨਹੀਂ। ਜੀ ਅਗਲੀ ਗੱਲ ਕਰਦੇ ਹਾਂ ਅਨੰਦਪੁਰ ਸਾਹਿਬ ਤੋਂ। ਆਮ ਆਦਮੀ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਹਾਈ ਕੋਰਟ ਤੋਂ ਰਾਹਤ। ਨਹੀਂ, ਦੇਖੋ ਰਾਹਤ ਵਾਲੀ ਖਬਰ ਪਹਿਲਾਂ ਤੇ ਆਈ ਸੀਗੀ, ਪਰ ਬਾਅਦ ਦੇ ਵਿੱਚ ਇਹ ਕੈਂਸਲ ਹੋ ਗਈ ਹੈ। ਅੱਛਾ ਜੀ। ਉਹਦਾ ਭਾਵ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਗੱਡੀ ਆਈ ਆ, ਗੱਡੀ ਆ ਰਹੀ ਆ, ਇੱਥੇ ਆ ਗਈ, ਫਲਾਣੇ ਸਟੇਸ਼ਨ ਤੇ ਆ ਗਈ, ਤੇ ਮੁੜ ਕੇ ਇੱਕ ਵਾਰੀ ਤਾਰ ਜੀ ਖੜਕਦੀ ਆ, ਕਹਿੰਦੇ ਉਹ ਤੇ ਕੈਂਸਲ ਹੋ ਗਈ ਆ। ਕਈ ਵਾਰ ਇਹ ਵੀ ਹੁੰਦਾ ਕਿ ਲੋਕ ਸਵਾਗਤ ਕਰਦੇ ਕਿ ਗੱਡੀ ਵੇਲੇ ਸਰ ਆ ਗਈ, ਤੇ ਪਤਾ ਲੱਗਦਾ ਕਿ ਨਹੀਂ ਜੀ ਇਹ ਨਾਲ ਹੀ ਗੱਡੀ ਹੈ। ਖੈਰ ਇੱਥੇ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ।
ਪਹਿਲਾਂ ਸਾਰੇ ਪਾਸੇ ਇਹੋ ਹੀ ਗੱਲ ਧੁੰਨੀ ਸੀਗੀ ਕਿ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਹਾਈ ਕੋਰਟ ਤੋਂ ਰਾਹਤ ਮਿਲ ਗਈ ਆ, ਪਰ ਜਿਹੜੀਆਂ ਸ਼ਾਮੀ ਰਿਪੋਰਟਾਂ ਆਈਆਂ ਨੇ, ਜੋ ਮੇਰੇ ਕੋਲ ਖਬਰ ਆ, ਉਹ ਇਹੋ ਆ ਕਿ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਅਯੋਗ ਕਰਾਰ ਦੇ ਦਿੱਤਾ ਇਲੈਕਸ਼ਨ ਚ ਖੜਨ ਤੋਂ ਚੋਣ ਕਮਿਸ਼ਨ। ਕਹਿਣ ਦਾ ਭਾਵ ਇਹੋ ਆ ਕਿ ਜੋ ਰਿਟਰਨਿੰਗ ਅਫਸਰ ਸੀਗਾ ਉਹਨੇ ਇਹਨੂੰ ਸਮਾਂ ਦਿੱਤਾ ਸੀਗਾ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਕਿ ਤੂੰ ਭਾਈ ਅੱਜ 2 ਮਈ ਸਵੇਰੇ 11 ਵਜੇ ਤੱਕ ਸਾਰੇ ਡਾਕੂਮੈਂਟ ਜਿਹੜੇ ਆ ਉਹ ਫਿਲ ਕਰ ਦੇ, ਜਮ੍ਹਾਂ ਕਰਵਾ ਦੇ, ਜਿਹੜੇ ਕਿ ਨਹੀਂ ਕਰਵਾ ਸਕੇ। ਹਾਲਾਂਕਿ ਇਹਨਾਂ ਦੇ ਕੁਝ ਬੰਦੇ ਜਿਨ੍ਹਾਂ ਦੇ ਵਿੱਚ ਦੱਸਦੇ ਆ ਕਿ ਜੈ ਕਿਸ਼ਨ ਸਿੰਘ ਰੋੜੀ ਸੀਗਾ, ਅਮਰਜੀਤ ਸਿੰਘ ਸੰਦੋਆ ਸੀਗਾ, ਸ਼ੇਰਗਿੱਲ ਦੇ ਵਕੀਲ ਸੀਗੇ, ਇਹਨਾਂ ਸਾਰਿਆਂ ਨੇ ਜਾ ਕੇ ਰਾਬਤਾ ਕੀਤਾ ਜਾ ਕੇ ਚੋਣ ਅਧਿਕਾਰੀਆਂ ਦੇ ਨਾਲ, ਪਰ ਗੱਲ ਨਹੀਂ ਬਣੀ। ਅਸਲ ਦੇ ਵਿੱਚ ਮਸਲਾ ਇਹ ਦੱਸਦੇ ਆ ਕਿ ਸ਼ੇਰਗਿੱਲ ਨੂੰ 3 ਸਾਲ ਵਾਸਤੇ ਚੋਣ ਕਮਿਸ਼ਨ ਨੇ ਬੈਨ ਕੀਤਾ ਹੋਇਆ ਹੋਵੇ, ਔਰ ਇਹ ਜਿਹੜੀ ਪਾਬੰਦੀ ਲੱਗੀ ਆ, ਪਾਬੰਦੀ ਇਸ ਕਰਕੇ ਲੱਗੀ ਆ ਕਿਉਂਕਿ ਇਹਨਾਂ ਨੇ ਪਿਛਲੀ ਦਫਾ ਜਦੋਂ ਇਲੈਕਸ਼ਨ ਲੜਿਆ ਸੀਗਾ ਉਦੋਂ ਕੋਈ ਹਿਸਾਬ ਕਿਤਾਬ ਹੈ ਜਿਹੜਾ ਨਹੀਂ ਦਿੱਤਾ, ਇਹਨਾਂ ਨੂੰ ਫਿਰ ਪਾਬੰਦੀ ਵਾਲੀ ਸੂਚੀ ਦੇ ਵਿੱਚ ਪਾ ਦਿੱਤਾ ਗਿਆ। ਔਰ ਇਹ ਪਾਬੰਦੀ ਮੇਰੇ ਖਿਆਲ ਦੇ ਨਾਲ 18 ਤੋਂ 21 ਤੱਕ ਦੱਸੀ ਜਾਂਦੀ ਹੈ, ਯਾਨੀ ਜੂਨ 2018 ਤੋਂ ਜੂਨ 2021 ਤੱਕ ਇਹ ਪਾਬੰਦੀ ਹੈ ਜਿਹੜੀ ਉਹ ਨਰਿੰਦਰ ਸਿੰਘ ਸ਼ੇਰਗਿੱਲ ਤੇ ਆਇਦ ਰਹੂਗੀ। ਸੋ ਇਹੀ ਕਾਰਨ ਆ ਕਿ ਹਾਈ ਕੋਰਟ ਤੋਂ ਤੇ ਇਹ ਮਾਮਲਾ ਸਟੇ ਹੋ ਗਿਆ ਸੀਗਾ, ਸ਼ਾਇਦ ਹਾਈ ਕੋਰਟ ਨੇ ਇੱਕ ਵਾਰੀ ਸਟੇ ਲਾ ਵੀ ਦਿੱਤਾ ਸੀਗਾ ਇਹਨਾਂ ਦੇ ਮਾਮਲੇ 'ਚ, ਪਰ ਬਾਅਦ ਦੇ ਵਿੱਚ ਜੋ ਚੋਣ ਅਧਿਕਾਰੀ ਸੀਗੇ ਉਹਨਾਂ ਨੇ ਸਾਰੀਆਂ ਦਲੀਲਾਂ ਸੁਣ ਕੇ ਉਸ ਤੋਂ ਬਾਅਦ ਫੈਸਲਾ ਦਿੱਤਾ ਕਿ ਇਹਨਾਂ ਨੂੰ ਆਲਰੇਡੀ ਬੈਨ ਕੀਤਾ ਹੋਇਆ। ਤਾਂ ਇਹ ਨਰਿੰਦਰ ਸਿੰਘ ਸ਼ੇਰਗਿੱਲ ਵਾਸਤੇ ਬੜਾ ਵੱਡਾ ਝਟਕਾ। ਔਰ ਕਮਾਲ ਦੀ ਗੱਲ ਇਹ ਆ ਕਿ ਨਰਿੰਦਰ ਸਿੰਘ ਸ਼ੇਰਗਿੱਲ ਦੇ ਬੇਸ਼ੱਕ ਪਿਤਾ ਜੀ ਹੁਣ ਮੈਦਾਨ 'ਚ ਰਹਿ ਗਏ ਆ, ਪਰ ਇਹ ਨਰਿੰਦਰ ਸਿੰਘ ਜੀ ਸ਼ੇਰਗਿੱਲ ਉਹੀ ਸ਼ਖਸ ਆ ਜਿਨ੍ਹਾਂ ਦੇ ਪਿੱਛੇ ਆਮ ਆਦਮੀ ਪਾਰਟੀ ਨੇ ਟਕਸਾਲੀਆਂ ਦੇ ਨਾਲ ਬਣਦੀ ਗੱਲ ਜਿਹੜੀ ਸੀ ਉਹ ਵਿਗਾੜ ਲਈ। ਭਾਵੇਂ ਆ ਕਿ ਨਾ ਇੱਧਰੋਂ ਗੱਲ ਬਣੀ ਤੇ ਨਾ ਉੱਧਰੋਂ ਗੱਲ ਬਣੀ, ਹੁਣ ਗੱਲ ਕਿਹਦੀ ਬਣੂਗੀ ਅਨੰਦਪੁਰ ਸਾਹਿਬ ਤੋਂ ਇਹ ਸਮਾਂ ਦੱਸੂਗਾ। ਜੀ, ਆਮ ਆਦਮੀ ਪਾਰਟੀ ਨੂੰ ਵੀ ਚੰਗਾ ਹੀ ਸੋਚਣ ਵਿਚਾਰਨ ਦੀ ਜ਼ਰੂਰਤ ਆ ਵੀ ਕਰਨਾ ਕੀ ਉਹਨਾਂ ਨੂੰ ਚਾਹੀਦਾ। ਉਹਨਾਂ ਦੇ ਸਾਰੇ ਦਾ ਆਲਮੋਸਟ ਮੁੱਦੇ ਜਿਹੜੇ ਆ ਉਹ ਪੈ ਰਹੇ ਨੇ ਇਸ ਟਾਈਮ। ਅਗਲੀ ਜਿਹੜੀ ਗੱਲ ਕਰਦੇ ਆ, ਸੰਨੀ ਦਿਓਲ ਵੱਲੋਂ ਕਹਿੰਦੇ ਗੁਰਦਾਸਪੁਰ ਦੇ ਵਿੱਚ ਸ਼ਕਤੀ ਪ੍ਰਦਰਸ਼ਨ। ਇਸ ਨਵੇਂ ਵੀ ਸ਼ਕਤੀ ਪ੍ਰਦਰਸ਼ਨ ਹੀ ਕਰਦਾ ਰਿਹਾ 20-25 ਸਾਲ 30 ਸਾਲ ਲਗਾਤਾਰ, ਤੇ ਹੁਣ ਸੜਕਾਂ ਤੇ ਵੀ ਸ਼ਕਤੀ ਪ੍ਰਦਰਸ਼ਨ ਆ। ਖੈਰ ਸ਼ਕਤੀ ਇਹਦੇ ਚ ਕੁਝ ਥੋੜਾ ਜਿਹਾ ਜ਼ਿਆਦਾ ਹੀ ਆ, ਤੇ ਹੁਣ ਵੋਟਾਂ ਦੀ ਸ਼ਕਤੀ ਕਿੰਨੀ ਕੁ ਹਾਸਲ ਕਰਦਾ ਇਹ ਦੇਖਣਾ ਦਿਲਚਸਪ ਰਹੂਗਾ। ਤਾਂ ਸੰਨੀ ਦਿਓਲ ਸੜਕਾਂ ਤੇ ਉਤਰ ਆਇਆ। ਵੈਸੇ ਜਿੱਦਣ ਇਹਨਾਂ ਨੇ ਨਾਮਜ਼ਦਗੀ ਪਰਚਾ ਭਰਿਆ ਸੀਗਾ ਉਦਣ ਵੀ ਆਏ ਸੀਗੇ ਦੋਨੇ ਭਰਾ, ਪਰ ਬਾਅਦ ਦੇ ਵਿੱਚ ਇਹ ਵੋਟ ਪਾਉਣ ਬੰਬੇ ਚਲੇ ਗਏ ਸੀਗੇ। ਉਸ ਤੋਂ ਬਾਅਦ ਫਿਰ ਅਗਲੇ ਦਿਨ ਆ ਗਏ ਤੇ ਅੱਜ ਇਹਨਾਂ ਨੇ ਆਪਣਾ ਚੋਣ ਪ੍ਰਚਾਰ ਹੈ ਜਿਹੜਾ ਸ਼ੁਰੂ ਕਰ ਦਿੱਤਾ। ਤਾਂ ਅੱਜ ਮੇਰੇ ਖਿਆਲ ਦੇ ਨਾਲ 60-70 ਕਿਲੋਮੀਟਰ ਲੰਬਾ ਇਹਨਾਂ ਨੇ ਇੱਕ ਰੋਡ ਸ਼ੋਅ ਕੱਢਿਆ ਵਾ, ਜਿਹਦੇ ਚ ਡੇਰਾ ਬਾਬਾ ਨਾਨਕ, ਗੁਰਦਾਸਪੁਰ ਤੇ ਪਠਾਨਕੋਟ ਕਵਰ ਕੀਤਾ ਇਹਨਾਂ ਨੇ, ਕਿਉਂਕਿ ਏਰੀਆ ਕਾਫੀ ਵੱਡਾ ਬਣ ਜਾਂਦਾ। ਤਾਂ ਅੱਜ ਇਹਨਾਂ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਮੱਥਾ ਵੀ ਟੇਕਿਆ। ਉੱਥੇ ਵੀ ਅੱਜ ਇੱਕ ਵੱਖਰਾ ਹੀ ਮੰਜ਼ਰ ਵੇਖਣ ਨੂੰ ਮਿਲਿਆ। ਤੁਹਾਨੂੰ ਉਹ ਵੀਡੀਓ ਮਿਲ ਗਈ ਹੋਣੀ ਹੈ ਸ਼ਾਇਦ ਕਿ ਕਿੱਦਾਂ ਅਕਾਲੀਆਂ ਦੇ ਯੂਥ ਆਗੂ ਭਾਜਪਾ ਵਾਲੇ ਤੱਕੋ ਤੱਕੀ ਸਿੰਘੋ ਜ਼ੋਰੀ ਆਪੋ ਆਪਣੀ ਸੈਲਫੀ ਲੈਣ ਦੇ ਚੱਕਰ ਦੇ ਵਿੱਚ ਉਲਝਦੇ ਪਏ ਆ। ਇੱਥੋਂ ਤੱਕ ਕਿ ਇੱਕ ਯੂਥ ਆਗੂ ਦੀ ਪੱਗ ਜਿਹੜੀ ਆ ਉਹ ਲਹਿੰਦੀ ਵਾਲ ਵੱਜ ਗਈ ਤੇ ਗਾਲੋ ਗਾਲੀ ਵੀ ਹੋਏ ਆ। ਔਰ ਕੁਛ ਮੀਡੀਆ ਰਿਪੋਰਟਾਂ ਤੇ ਵੀ ਦੱਸਦੀਆਂ ਵਾ ਕਿ ਉੱਥੇ ਗੁਰਦੁਆਰੇ ਕੰਪਲੈਕਸ ਦੇ ਵਿੱਚ ਮਰਿਆਦਾ ਦਾ ਵੀ ਖਿਆਲ ਨਹੀਂ ਰੱਖਿਆ ਗਿਆ, ਯਾਨੀ ਕੁਛ ਸਿਕਿਉਰਿਟੀ ਵਾਲੇ ਜਾਂ ਕੁਛ ਹੋਰ ਲੋਕ ਸੀਗੇ ਜਿਹੜੇ ਉਹ ਕੰਪਲੈਕਸ ਤੇ ਸਰੋਵਰ ਦੇ ਆਲੇ ਦੁਆਲੇ ਆ ਜਿਹੜੇ ਉਹ ਜੁੱਤੇ ਪਾ ਕੇ ਉੱਥੇ ਤੁਰੇ ਫਿਰਦੇ ਸੀ, ਬੂਟ ਪਾਟ ਪਾ ਕੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਉੱਥੋਂ ਨਿਕਲ ਕੇ ਆ ਰਹੀਆਂ। ਹਾਲਾਂਕਿ ਕੱਟ ਦੱਸਦੇ ਆ ਕਿ ਠੀਕ ਸੀਗਾ, ਲੋਕ ਸੰਨੀ ਦਿਓਲ ਨੂੰ ਵੇਖਣ ਵਾਸਤੇ ਉਤਾਵਲੇ ਵੈਸੇ ਵੀ ਬਹੁਤ ਜ਼ਿਆਦਾ ਆ। ਤਾਂ ਇਹਨਾਂ ਨੇ ਭਗਾ ਦਿੱਤਾ ਹੁਣ ਸਾਰਾ ਆਪਣਾ ਸ਼ੋਅ। ਦੇਖਦੇ ਹਾਂ ਕਿ ਅੱਗੇ ਜਾ ਕੇ ਕੀ ਨਤੀਜਾ ਨਿਕਲਦਾ। ਵੈਸੇ ਜਿਸ ਤਰੀਕੇ ਨਾਲ ਟੁੱਟ ਕੇ ਪੈਣ ਡਏ ਸੀਗੇ, ਮੈਂ ਤੇ ਅੱਗੇ ਕਿਹਾ ਕਿ ਕਿਤੇ ਜੇ ਸੰਨੀ ਦਿਓਲ ਇਹਨਾਂ ਦੇ ਲਾਗੇ ਆ ਗਿਆ ਤੇ ਹੋ ਸਕਦਾ ਉਂਗਲਾਂ ਮਾਰ ਕੇ ਡੇਲਾ ਹੀ ਕੱਢ ਦੇਣ ਉਹਦੇ। ਇੰਨੀ ਹੋ ਛਾਪਣ ਵਾਲੀ ਗੱਲ ਕਰਦੇ, ਇੰਨੀ ਹੋ ਛਾਪਣ ਵਾਲੀ ਗੱਲ ਕਰਦੇ ਕਿ ਛੱਡੋ ਗੱਲ। ਉਹ ਸੰਨੀ ਦਿਓਲ ਸਹਿਮਿਆ ਪਿਆ ਕਿ ਤਾਰਾ ਸਿੰਘ ਫਸ ਕਿੱਥੇ ਗਿਆ, ਪਾਕਿਸਤਾਨ ਚ ਤੇ ਆ ਗਿਆ ਸੀਗਾ, ਇਹਦੇ ਆਪਣਿਆਂ ਨੇ ਤੇ ਬੰਬਲ ਭੂਸੇ ਚ ਪਾ ਰੱਖਿਆ ਹੈ। ਦੇਖਦੇ ਹਾਂ ਕਿ ਇਹ ਇਕੱਠ ਹੈ ਜਿਹੜਾ ਜਿੱਦਾਂ ਭਗਵੰਤ ਮਾਨ ਦੀਆਂ ਰੈਲੀਆਂ ਚ ਬੜਾ ਜ਼ਬਰਦਸਤ ਇਕੱਠ ਹੁੰਦਾ ਸੀਗਾ, ਤਾਂ ਉਦੋਂ ਵੀ ਇਹ ਗੱਲ ਕਹੀ ਜਾਂਦੀ ਸੀਗੀ ਕਿ ਭਗਵੰਤ ਮਾਨ ਨੂੰ ਸੁਣਨ ਆਉਂਦੇ ਆ ਜ਼ਰੂਰ, ਲੋਕ ਉਹਦੇ ਲਤੀਫਿਆਂ ਦਾ ਆਨੰਦ ਮਾਣਦੇ ਆ ਜ਼ਰੂਰ, ਪਰ ਵੋਟ ਦੇ ਵਿੱਚ ਇਹ ਇਕੱਠ ਤਬਦੀਲ ਹੋਣਗੇ ਉਦੋਂ ਦੇਖਾਂਗੇ। ਤਾਂ ਉਹਦਾ ਨਤੀਜਾ ਜਿਵੇਂ ਗਾਣਾ ਸੀਗਾ ਨਾ ਗਿੱਪੀ ਗਰੇਵਾਲ ਦਾ, ਨਤੀਜਾ ਸਾਹਮਣੇ ਤੇਰੇ, ਤਾਂ ਨਤੀਜਾ ਸਾਡੇ ਸਾਹਮਣੇ ਆ ਗਿਆ। ਤਾਂ ਏਦਾਂ ਹੀ ਹੁਣ ਗੱਲ ਕਹਿਣ ਡਏ ਆ ਲੋਕ। ਹਾਲਾਂਕਿ ਸਾਰੇ ਜਿਹੜੇ ਸੰਨੀ ਦਿਓਲ ਦੇ ਸਮਰਥਕ ਆ ਉਹ ਤੇ ਪ੍ਰਚਾਰਨ ਡਏ ਆ ਕਿ ਬੜਾ ਸਾਡਾ ਜਿਹੜਾ ਸ਼ੋਅ ਸੀਗਾ ਉਹ ਸੁਪਰ ਸੀਗਾ, ਮੈਗਾ ਸ਼ੋਅ ਸੀਗਾ, ਪਰ ਲੋਕ ਇਹ ਗੱਲ ਫੇਰ ਇੱਕ ਵਾਰੀ ਚੁੱਕਦੇ ਪਏ ਆ
ਕਿ ਕੀ ਇਹ ਇਕੱਠ ਹੈ ਜਿਹੜਾ ਉਹ ਵੋਟਾਂ ਵਿੱਚ ਤਬਦੀਲ ਹੋ ਸਕੂਗਾ। ਉਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਲਈ ਇੱਕ ਦੋਹਰੀ ਸਮੱਸਿਆ ਇਹ ਵੀ ਆ, ਇਹਦੇ ਨਾਂ ਤੇ ਵੀ ਚੱਕਰ ਪੈਣ ਡਿਆ। ਇਹਨੇ ਨਾਮਜ਼ਦਗੀ ਪਰਚੇ 'ਚ ਆਪਣਾ ਨਾਂ ਭਰਿਆ ਵਾ ਅਜੇ ਸਿੰਘ ਧਰਮਿੰਦਰ ਦਿਓਲ। ਹੁਣ ਨਾਂ ਹੀ ਆ ਜਿਹੜਾ ਅਖਬਾਰ ਦੇ ਇੱਕ ਕਾਲਮ ਦੇ ਵਿੱਚ ਪੂਰਾ ਆਉਂਦਾ ਅਜੇ ਸਿੰਘ ਧਰਮਿੰਦਰ ਦਿਓਲ। ਹੁਣ ਰੌਲਾ ਇਹ ਪੈਂਦਾ ਕਿ ਇਹਨੂੰ ਲੋਕ ਜਾਣਦੇ ਆ ਸੰਨੀ ਦਿਓਲ ਦੇ ਨਾਂ ਨਾਲ ਜੀ। ਉਹ ਕਹਿੰਦੇ ਆ ਕਿ ਵੋਟਿੰਗ ਮਸ਼ੀਨ ਦੇ ਵਿੱਚ ਨਾਂ ਹੁਣ ਉਹ ਆਊਗਾ ਜਿਹੜਾ ਇਹਨੇ ਨਾਮਜ਼ਦਗੀ ਪਰਚੇ 'ਚ ਭਰਿਆ ਵਾ, ਤੇ ਉੱਥੇ ਵੋਟਿੰਗ ਮਸ਼ੀਨ ਦੇ ਵਿੱਚ ਸੰਨੀ ਦਿਓਲ ਆਉਣਾ ਜ਼ਰੂਰੀ ਸੀਗਾ। ਸੋ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਨਾਂ ਤੋਂ ਲੈ ਕੇ ਵੀ ਪੰਬਲ ਪੁੱਸੇ 'ਚ ਆ ਕਿ ਇਹ ਜਿਹੜੇ ਧਰਮਿੰਦਰ ਦੇ ਬੇਟੇ ਨੇ ਨਾਂ ਵੀ ਆਪਣੇ ਸੀਨੇ ਜਿੱਡੇ ਰੱਖੇ ਆ, ਇਹ ਅੱਜ ਸਾਨੂੰ ਕਿੰਨਾ ਕੁ ਖੱਜਲ ਕਰਨਗੇ। ਤਾਂ ਆਉਣ ਵਾਲੇ ਸਮੇਂ 'ਚ ਇਹ ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦਾ ਸਬਬ ਰਹੂਗਾ ਕਿ ਇਹਨਾਂ ਨੇ ਜਿਹੜਾ ਅਸਲੀ ਨਾਂ ਭਰਿਆ ਉੱਤੇ ਨਾਮਜ਼ਦਗੀ ਪਰਚੇ ਦੇ ਵਿੱਚ, ਜੇ ਉਹ ਵੋਟਿੰਗ ਮਸ਼ੀਨ ਤੇ ਆਉਂਦਾ ਤਾਂ ਉਹਦਾ ਕਿੰਨਾ ਕੁ ਫਰਕ ਪਊਗਾ, ਇਹ ਪਰੇਸ਼ਾਨੀ ਦਾ ਸਬਬ ਰਹਿਣਾ। ਇਹ ਤਾਂ ਅਕਸਰ ਹੀ ਵੈਸੇ ਮਿੰਟੂ ਜੀ ਦੇਖਿਆ ਗਿਆ ਆ, ਸੇਮ ਨਾਂ ਦੇ ਬੰਦੇ ਕਈ ਇਹਦੀ ਵਿਰੋਧੀ ਪਾਰਟੀਆਂ ਵਾਲੇ ਧੱਕੇ ਨਾਲ ਜਿਹੜੇ ਖੜੇ ਕਰਦੇ ਇਹੋ ਜਿਹਾ ਨਾਂ ਸਿਮਲਰ ਇਹੋ ਜਿਹਾ ਨਾਂ ਪੰਜਾਬ ਤੋਂ ਲੱਭਣਾ ਬੜਾ ਮੁਸ਼ਕਲ ਜੇ, ਉਧਰ ਬੰਦੇ ਤੋਂ ਭਾਵੇਂ ਕੋਈ ਲੱਭ ਜਾ। ਆਹੋ, ਨਹੀਂ ਤਾਂ ਸੰਨੀ ਦਿਓਲ ਕੋਈ ਹੋਰ ਖੜਾ ਕਰ ਦੂਗਾ, ਉਹਨੂੰ ਵੋਟਾਂ ਪਵਾ ਦੇਣਗੇ ਜੇ ਕਿਸੇ ਨੇ ਐਕਚੁਅਲ 'ਚ ਜਿੱਤਣਾ। ਤਾਂ ਜਾਖੜ ਸਾਹਿਬ ਵੀ ਚੇਂਜ ਕਰ ਲੈਣ ਆਪਣਾ ਨਾਂ, ਭਾਵੇਂ ਕੋਈ ਪਤਾ ਨਹੀਂ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਜਿਉਂਦੇ ਜੀ ਮੈਂ ਤੇ ਮੇਰਾ ਪਰਿਵਾਰ ਕਾਂਗਰਸ 'ਚ ਸ਼ਾਮਲ ਨਹੀਂ ਹੋਵੇਗਾ, ਡਾਕਟਰ ਰਤਨ ਸਿੰਘ ਅਜਨਾਲੇ ਦਾ ਬਿਆਨ। ਦੇਖੋ ਇਹਨਾਂ ਨੇ ਨਾ ਅੱਜ ਇਹ ਸਪਸ਼ਟੀਕਰਨ ਇਸ ਕਰਕੇ ਦਿੱਤਾ ਵਾ ਕਿਉਂਕਿ ਖਬਰਾਂ ਉੱਡਣ ਡਈਆਂ ਸੀਗੀਆਂ, ਖਬਰਾਂ ਛਪਣ ਡਈਆਂ ਸੀਗੀਆਂ ਕਿ ਡਾਕਟਰ ਰਤਨ ਸਿੰਘ ਅਜਨਾਲਾ ਦਾ ਪਰਿਵਾਰ ਹੈ ਜਿਹੜਾ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ। ਪਰਸੋਂ ਦੀ ਗੱਲ ਆ, ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਆਏ ਸੀਗੇ ਬਠਿੰਡਾ ਦੇ ਵਿੱਚ, ਪ੍ਰੈਸ ਕਾਨਫਰੰਸ ਕਰਕੇ ਗਏ ਆ। ਉਦਣ ਵੀ ਰਤਨ ਸਿੰਘ ਅਜਨਾਲਾ ਨਾਲ ਨਹੀਂ ਸੀਗਾ। ਫਿਰ ਫਿਰੋਜ਼ਪੁਰ ਦੀ ਗੱਲ ਕਰੀਏ, ਉਸ ਇਲਾਕੇ ਦੇ ਵਿੱਚ ਵੀ ਗਏ ਸੀਗੇ ਬ੍ਰਹਮਪੁਰਾ ਹੋਰੀ, ਉੱਥੇ ਵੀ ਨਾਲ ਨਹੀਂ ਸੀਗਾ। ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਡਾਕਟਰ ਰਤਨ ਸਿੰਘ ਅਜਨਾਲਾ ਬਾਰੇ ਖਬਰ ਉੱਡਣ ਡਈ ਆ, ਇਹ ਉਡਾਰੀ ਮਾਰ ਸਕਦੇ ਆ, ਇਹ ਜਾ ਵੀ ਹੁਣ ਉਸ ਖੇਮੇ 'ਚ ਜਾਣ ਦੀ ਤਿਆਰੀ ਕੀਤੀ ਬੈਠੇ ਆ ਜਿਸ ਖੇਮੇ ਨੂੰ ਤੁਸੀਂ ਭੰਡਦੇ ਰਹੇ ਹੋ ਹੁਣ ਤੱਕ ਕਿ ਸਿੱਖਾਂ ਦੀ ਦੁਸ਼ਮਣ ਜਮਾਤ ਆ। ਰਣਜੀਤ ਸਿੰਘ ਬ੍ਰਹਮਪੁਰਾ ਨੇ ਉੱਥੇ ਇੱਕ ਸਪਸ਼ਟੀਕਰਨ ਦਿੱਤਾ ਹੈਗਾ। ਉਹ ਕਹਿੰਦੇ ਕਿ ਦੇਖੋ ਜੀ ਐਸੀ ਕੋਈ ਵੀ ਗੱਲ ਨਹੀਂ ਹੈ, ਸਿਰਫ ਰਿਊਮਰ ਆ, ਅਫਵਾਹ ਵਾ। ਜਿਹੜੇ ਅਜਨਾਲਾ ਸਾਹਿਬ ਆ ਉਹ ਬਿਮਾਰ ਆ, ਤਾਂ ਇਹਨਾਂ ਨੇ ਕਿਹਾ ਸੀਗਾ ਜਿਵੇਂ ਉਹ ਸਿਹਤਯਾਬ ਹੋਣਗੇ ਉਹ ਦੁਬਾਰਾ ਮੈਦਾਨ 'ਚ ਤੁਹਾਨੂੰ ਦੇਖਣਗੇ। ਤਾਂ ਹੁਣ ਰਤਨ ਸਿੰਘ ਅਜਨਾਲਾ ਹੋਰਾਂ ਨੇ ਸਪਸ਼ਟ ਕਰ ਦਿੱਤਾ ਕਿ ਮੈਂ ਕਿਤੇ ਨਹੀਂ ਜਾ ਰਿਹਾ। ਪਰ ਉਧਰੋਂ ਮਾਝੇ ਦਾ ਇੱਕ ਹੋਰ ਆਗੂ ਆ, ਚਾਚਾ ਆਗੂ ਆ, ਸੁੱਚਾ ਸਿੰਘ ਛੋਟੇਪੁਰ ਜੀ, ਜਿਨ੍ਹਾਂ ਨੂੰ ਚਾਚੇ ਆ ਬੱਲੇਬਾਜ਼ ਵੀ ਕਹਿ ਦਿੰਦੇ ਆ ਮੁੰਡੇ ਖੁੰਡੇ ਅੱਜ ਕੱਲ੍ਹ, ਤਾਂ ਉਹਨਾਂ ਬਾਰੇ ਵੀ ਖਬਰ ਇਹ ਉੱਡਣ ਰਹੀ ਆ ਕਿ ਉਹ ਅਕਾਲੀ ਦਲ ਦੇ ਦਸਤੇ 'ਚ ਜਾ ਸਕਦੇ ਆ। ਤਾਂ ਹੁਣ ਅਕਾਲੀ ਦਲ ਦੇ ਉਧਰ ਜਾਣ ਦੇ ਚਰਚੇ ਤੇ ਛੋਟੇਪੁਰ ਸਾਹਿਬ ਨੇ ਰਿਐਕਟ ਕੀਤਾ। ਉਹ ਕਹਿੰਦੇ ਆ ਕਿ ਅਸੀਂ ਮੀਟਿੰਗ ਕਰ ਰਹੇ ਆ ਤੇ ਜਲਦੀ ਧਮਾਕਾ ਕਰਾਂਗੇ। ਇੱਕ ਦੇ ਧਮਾਕੇ ਬੜੇ ਕਰਦੇ ਤੁਹਾਨੂੰ ਪਤਾ। ਉਹ ਕਹਿੰਦੇ ਕਿ ਮੀਟਿੰਗ ਕਰਦੇ ਪਏ ਸਾਥੀਆਂ ਦੇ ਨਾਲ, ਜਲਦੀ ਧਮਾਕਾ ਕਰਾਂਗੇ। ਹੁਣ ਧਮਾਕਾ ਕੀ ਹੋਊਗਾ ਉਹਦੇ ਲਈ ਤੇ ਆਪਾਂ ਨੂੰ ਵੇਖਣਾ ਪਊਗਾ। ਉਹ ਧਮਾਕਾ ਇਹ ਕਿੰਨਾ ਕੁ ਜ਼ੋਰਦਾਰ ਹੁੰਦਾ। ਕਈ ਵਾਰ ਧਮਾਕਾ ਜਿਹੜਾ ਉਹ ਬੰਦੇ ਦੇ ਹੱਥ 'ਚ ਹੋ ਜਾਂਦਾ ਤੇ ਬੰਦੇ ਦੇ ਆਪਣੇ ਨੁਕਸਾਨ ਵੀ ਹੋ ਜਾਂਦੇ। ਉਹ ਹੁਣ ਧਮਾਕਾ ਕਿਹਨੂੰ ਨੁਕਸਾਨ ਕਰੂਗਾ, ਕਿਹਦਾ ਫਾਇਦਾ ਕਰੂਗਾ, ਵੇਖਣਾ ਪਊ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਆਖਿਰਕਾਰ ਖਹਿਰੇ ਹੁਣਾਂ ਦੀ ਪੰਜਾਬ ਏਕਤਾ ਪਾਰਟੀ ਨੂੰ ਵੀ ਮਿਲ ਗਿਆ ਚੋਣ ਨਿਸ਼ਾਨ। ਹਾਂ ਬਿਲਕੁਲ, ਇਹਨਾਂ ਨੂੰ ਚੋਣ ਨਿਸ਼ਾਨ ਮਿਲ ਗਿਆ। ਔਰ ਮਿਲਿਆ ਕਦੋਂ ਆ? ਜਦੋਂ ਇਹ ਹਾਈ ਕੋਰਟ ਦੇ ਵਿੱਚ ਗਏ। ਇਹਨਾਂ ਨੇ ਜਾ ਕੇ ਗੁਹਾਰ ਲਾਈ ਆ ਕਿ ਦੇਖੋ ਜੀ ਨਵੀਂ ਪਾਰਟੀ ਬਣਾਈ ਆ ਤੇ ਇੰਨਾ ਸਮਾਂ ਤਰਸਦੇ ਪਏ ਆ, ਸਾਡਾ ਚੋਣ ਨਿਸ਼ਾਨ ਸਾਨੂੰ ਭੇਜ ਦਿਓ। ਸੋ ਵੈਸੇ ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਉਦੋਂ ਵੀ 8-10 ਦਿਨ ਹੋ ਗਏ ਜਿੱਦਣ ਇਹਨਾਂ ਨੇ ਪਟੀਸ਼ਨ ਪਾਈ ਸੀਗੀ ਕਿ ਇਹਨਾਂ ਨੂੰ ਚੋਣ ਨਿਸ਼ਾਨ ਜਿਹੜਾ ਉਹ ਵੇਲੇ ਸਿਰ ਮਿਲ ਜਾਣਾ ਚਾਹੀਦਾ ਸੀਗਾ, ਕਿਉਂਕਿ ਪਾਰਟੀ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਅਪ੍ਰੈਲ ਦੇ ਸ਼ੁਰੂ ਦੇ ਵਿੱਚ ਇਹਨਾਂ ਨੇ ਕਰਾ ਦਿੱਤੀ ਸੀ, ਮਾਰਚ ਦੇ ਐਂਡ 'ਚ ਕਰਾ ਦਿੱਤੀ ਸੀਗੀ। ਤਾਂ ਫਿਰ ਇਹਨਾਂ ਨੇ ਚੋਣ ਨਿਸ਼ਾਨ ਲੈਣ ਵਾਸਤੇ ਅਪ੍ਰੈਲ ਦੀ ਸ਼ੁਰੂਆਤ 'ਚ ਚਾਰਾਜੋਈ ਸ਼ੁਰੂ ਕਰ ਦਿੱਤੀ ਸੀਗੀ। ਬਾਵਜੂਦ ਇਸ ਤੇ ਇਹਨਾਂ ਨੂੰ ਚੋਣ ਨਿਸ਼ਾਨ ਕਿਉਂ ਨਹੀਂ ਸੀ ਦਿੱਤਾ ਜਾ ਰਿਹਾ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਕਿਉਂਕਿ ਤੁਹਾਨੂੰ ਦੱਸਿਆ ਨਾ ਕਿ ਚੋਣ ਕਮਿਸ਼ਨ ਦੀ ਅੱਜ ਕੱਲ੍ਹ ਕਾਰਕਰਦਗੀ ਹੈ ਜਿਹੜੀ ਉਹ ਹਰੇਕ ਮਾਮਲੇ 'ਚ ਸ਼ੱਕੀ ਹੋ ਜਾਂਦੀ ਆ। ਹਾਲਾਂਕਿ ਏਦਾਂ ਦੀ ਸੰਸਥਾ ਤੇ ਦੋਸ਼ ਲਾਉਣਾ ਬੜਾ ਔਖਾ ਹੁੰਦਾ, ਪਰ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦੀ ਕਾਰਕਰਦਗੀ ਹੈ ਜਿਹੜੀ, ਜੋ ਕਾਰਗੁਜ਼ਾਰੀ ਜਿਹਨੂੰ ਆਪਾਂ ਕਹਿੰਦੇ ਆ, ਉਹ ਆਪਣੇ ਆਪ ਦੇ ਵਿੱਚ ਇੱਕ ਸ਼ੱਕ ਪੈਦਾ ਕਰ ਦਿੰਦੀ ਹੈ, ਸਵਾਲ ਪੈਦਾ ਕਰ ਦਿੰਦੀ ਹੈ ਕਿ ਆਖਿਰਕਾਰ ਜਦੋਂ ਤੁਸੀਂ ਪਾਰਟੀ ਕਿਸੇ ਨੂੰ ਰਜਿਸਟਰ ਕਰ ਲੈਂਦੇ ਹੋ, ਉਹਦੀ ਰਜਿਸਟ੍ਰੇਸ਼ਨ ਹੋ ਜਾਂਦੀ ਆ, ਸਾਰਾ ਕੁਝ ਜਿਹੜਾ ਕਾਗਜ਼ਾਤ ਪੂਰੇ ਹੋ ਜਾਂਦੇ ਆ, ਹਰੇਕ ਫਾਰਮੈਲਿਟੀ ਹਰੇਕ ਰਸਮ ਜਿਹੜੀ ਪੂਰੀ ਕਰ ਲਈ ਜਾਂਦੀ ਹੈ, ਤਾਂ ਫਿਰ ਇਹਨਾਂ ਇੰਤਜ਼ਾਰ ਕਿਉਂ ਕਰਾਇਆ ਜਾਂਦਾ? ਤਾਂ ਹਾਈ ਕੋਰਟ ਦੇ ਵਿੱਚ ਗਏ, ਉਸ ਤੋਂ ਬਾਅਦ ਇਹਨਾਂ ਨੂੰ ਚੋਣ ਨਿਸ਼ਾਨ ਜਿਹੜਾ ਉਹ ਅਲਾਟ ਹੋ ਗਿਆ। ਤਾਂ ਚੋਣ ਨਿਸ਼ਾਨ ਮਿਲਿਆ ਇਹਨਾਂ ਨੂੰ ਚਾਬੀ। ਹਾਲਾਂਕਿ ਇਹਨਾਂ ਦੀ ਆਪਣੀ ਭਾਬੀ ਹਾਰ ਗਈ ਸੀਗੀ ਸਰਪੰਚੀ ਦੇ ਇਲੈਕਸ਼ਨ 'ਚ, ਪਰ ਇਹਨਾਂ ਨੂੰ ਚੋਣ ਨਿਸ਼ਾਨ ਮਿਲਿਆ ਹੁਣ ਚਾਬੀ।
ਤਾਂ ਚਾਬੀ ਜਿਹੜੀ ਆ ਉਹ ਇਹਨਾਂ ਦੇ ਭਾਗ ਦੇ ਜਿੰਦਰੇ ਕਿੱਦਾਂ ਖੋਲਦੀ ਆ ਪਤਾ ਲੱਗੂ ਬਾਅਦ ਦੇ ਵਿੱਚ। ਕਿਤੇ ਇਹ ਨਾ ਹੋਵੇ ਕਿ ਜਿੰਦਰਾ ਜੰਗਾਲ ਖਾ ਗਿਆ, ਚਾਬੀ ਲੈ ਕੇ ਦਿਲਾਂ ਦੀ ਜਾਨੀ। ਸੋ ਕਿੰਨੇ ਕੁ ਜਿੰਦਰੇ ਖੁੱਲਦੇ ਇਸ ਚਾਬੀ ਦੇ ਨਾਲ, ਇਹ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਪਤਾ ਲੱਗੂਗਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਪੁਲਿਸ ਅਧਿਕਾਰੀਆਂ ਤੋਂ ਫੜੇ ਗਏ ਕਰੋੜਾਂ ਰੁਪਏ ਪੁਲਿਸ ਵਾਲਿਆਂ ਨੇ ਨਵਾਂ ਹੀ ਕੰਮ ਫੜ ਲਿਆ ਹੁਣ, ਜਿਹਦੇ ਕਦੀ ਕਿਸੇ ਦੇ ਕਦੀ ਕਿਸੇ ਦੇ ਹੈ। ਨਹੀਂ, ਇਹ ਉਹੀ ਨੇ ਜਿਹੜੇ ਕਹਿੰਦੇ ਸੀ ਕਿ ਪੈਸਾ ਤੇ ਬਾਹਰ ਭੇਜ ਦਿੱਤਾ ਸੀਗਾ ਜੀ, ਅੱਜ ਅੰਦਰੋਂ ਹੀ ਨਿਕਲ ਆਇਆ ਪੈਸਾ, ਅੱਜ ਅੰਦਰੋਂ ਹੀ ਨਿਕਲ ਆਇਆ। ਪਰ ਹਾਲੇ ਕਿਸ਼ਤਾਂ ਚ ਦੇਣ ਡਏ ਆ, ਹਾਲੇ ਕਿਸ਼ਤਾਂ ਚ ਦੇਣ ਡਏ ਆ। ਜਿਵੇਂ ਬਲੈਕੀਆ ਕੋਈ ਫੜਿਆ ਜਾਵੇ ਨਾ, ਚਲਾਕ ਬਲੈਕੀਆ, ਤੇ ਉਹ ਮਨ ਆਉਂਦਾ ਹੁੰਦਾ, ਕਹਿੰਦਾ ਹੁੰਦਾ ਕਿ ਸਾਹਿਬ ਇੰਨੇ ਦੇ ਦੂੰਗਾ ਤੇ ਅੱਧੇ ਲੈ ਲਓ। ਉਹਨੂੰ ਪਤਾ ਹੁੰਦਾ ਕਿ ਫੇਰ ਜਾ ਕੇ ਬਾਹਰ ਕਮਾ ਕੇ ਥੋੜੇ ਥੋੜੇ ਦੇ ਦੂੰਗਾ, ਨਾਲੇ ਸਰਕਲ ਜਿਹਾ ਚੱਲਿਆ ਰਹੂਗਾ। ਤੇ ਇਸ ਤਰ੍ਹਾਂ ਹੀ ਆ, ਇਹ ਕਿਸ਼ਤਾਂ ਚ ਸ਼ਾਇਦ ਦੇਣ ਡਏ ਆ। ਇਹਨਾਂ ਨੇ ਅੱਜ ਕਹਿੰਦੇ ਆ ਕਿ 2 ਕਰੋੜ 38 ਲੱਖ ਰੁਪਈਆ ਜਿਹੜਾ ਬਰਾਮਦ ਕਰਵਾਇਆ। ਇਹ ਜਿਹੜੇ ਪੈਸੇ ਸੀਗੇ, ਇਹ ਜਿਹੜੇ ਭੱਜੇ ਸੀ ਥਾਣੇਦਾਰ, ਭਗੌੜੇ ਥਾਣੇਦਾਰ ਸੀਗੇ, ਲੁਟੇਰੇ ਥਾਣੇਦਾਰ ਵੀ ਕਹਿ ਸਕਦੇ ਆ, ਤਾਂ ਉਹਨਾਂ ਚੋਂ ASI ਜਿਹੜਾ ਸੀਗਾ ਇੱਕ ਰਾਜਪ੍ਰੀਤ, ਉਹਦੇ ਅੰਕਲ ਤੋਂ ਇੱਕ ਵੱਡੀ ਰਕਮ ਫੜੀ ਗਈ ਆ ਮਾਨਸੇ ਦੇ ਵਿੱਚੋਂ। ਫਿਰ ਇਸ ਤੋਂ ਇਲਾਵਾ ਇੱਕ ਬੰਦਾ ਅਰੈਸਟ ਕੀਤਾ ਇਹਨਾਂ ਨੇ ਪਾਤੜਾਂ ਦੇ ਵਿੱਚੋਂ, 40 ਕੁ ਲੱਖ ਰੁਪਈਆ ਉਹਦੇ ਕੋਲੋਂ ਵੀ ਬਰਾਮਦ ਹੋਇਆ। ਇੱਕ ਹੋਰ ਸ਼ੌਕਤ ਅਲੀ ਨਾਮ ਦਾ ਕੋਈ ਬੰਦਾ, 20 ਕੁ ਲੱਖ ਰੁਪਈਆ ਉਹਦੇ ਕੋਲੋਂ ਬਰਾਮਦ ਹੋਇਆ। ਸੋ ਇਸ ਤਰ੍ਹਾਂ ਤਗੜੀ ਛਾਪੇਮਾਰੀ ਹੋਈ ਆ। ਪਟਿਆਲੇ ਦੇ ਵਿੱਚ ਵੀ ਕੋਈ ਇਹਨਾਂ ਦੇ ਸਾਥੀ ਲੁਕੇ ਹੋਏ ਸੀਗੇ, 2 ਪੁਲਿਸ ਕੁਆਟਰਾਂ ਤੇ ਛਾਪੇ ਮਾਰੇ ਗਏ, ਉੱਥੋਂ ਵੀ ਰਕਮ ਫੜੀ ਗਈ। ਤਾਂ ਕੁੱਲ ਰਕਮ ਦਾ ਜੋੜ ਬਣਦਾ 2 ਕਰੋੜ 38 ਲੱਖ ਰੁਪਈਆ, ਜਿਹੜਾ ਅੱਜ ਦੀ ਤਾਰੀਖ ਦੇ ਵਿੱਚ ਬਰਾਮਦ ਕਰ ਲਿਆ ਗਿਆ। ਯਾਨੀ ਹਾਲੇ ਵੀ ਬਹੁਤ ਵੱਡੀ ਰਕਮ ਜਿਹੜੀ ਆ ਉਹ ਬਰਾਮਦ ਹੋਣੀ ਬਾਕੀ ਆ। ਤਾਂ ਇਹਦਾ ਮਤਲਬ ਇਹੋ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਝੂਠ ਮਾਰ ਸਕਦੇ ਆ, ਠੀਕ ਉਸੇ ਤਰ੍ਹਾਂ ਹੀ ਫਿਰ ਝੂਠ ਮਾਰਿਆ ਕਿ ਅਸੀਂ ਤੇ ਪੈਸਾ ਜੀ ਬਾਹਰ ਭੇਜ ਦਿੱਤਾ। ਹਾਲਾਂਕਿ ਇਹ ਸਕੀਮ ਜਿਹੜੀ ਆ ਹੋ ਸਕਦੀ ਹੈ, ਜਿਵੇਂ ਆਪਾਂ ਅੱਗੇ ਵੀ ਸ਼ੱਕ ਜਤਾਇਆ ਸੀਗਾ ਕਿ ਕੇਰਲ ਦੇ ਵਿੱਚ ਇਹ ਉਸ ਥਾਂ ਤੋਂ ਫੜੇ ਗਏ ਆ ਜਿੱਥੋਂ ਸ੍ਰੀਲੰਕਾ ਨੂੰ ਜਾਣ ਵਾਲਾ ਰਸਤਾ ਜਿਹੜਾ ਉਹ ਬਿਲਕੁਲ ਨੇੜੇ ਆ। ਹਾਲਾਂਕਿ ਸ੍ਰੀਲੰਕਾ ਦੇ ਵਿੱਚ ਸਖਤਾਈ ਬਹੁਤ ਆ, ਤਾਂ ਸ਼ਾਇਦ ਇਹੀ ਪਲੈਨਿੰਗ ਹੋ ਸਕਦੀ ਹੈ ਕਿ ਭਾਈ ਥੋੜਾ ਜਿਹਾ ਤੁਸੀਂ ਕਿਰਾਇਆ ਲੈ ਲਿਓ, ਬਾਕੀ ਜਦੋਂ ਅਸੀਂ ਕਿਤੇ ਬਿੱਲੇ ਲੱਗ ਗਏ ਤੇ ਬਾਅਦ ਦੇ ਵਿੱਚ ਸਾਡੀ ਮਾਇਆ ਜਿਹੜੀ ਆ ਉਹ ਸਾਡੇ ਤੱਕ ਪਹੁੰਚਦੀ ਕਰ ਦਿਓ। ਹਾਲਾਂਕਿ ਮਾਇਆ ਬਰਾਮਦ ਹੋ ਰਹੀ ਆ, ਪੂਰੀਆਂ ਕੜੀਆਂ ਪੁਲਿਸ ਨੇ ਹਾਲੇ ਤੱਕ ਸ਼ਾਇਦ ਨਹੀਂ ਜੋੜੀਆਂ, ਜਾਂ ਇਹ ਹਾਲੇ ਤੱਕ ਜਨਤਕ ਨਹੀਂ ਕਰ ਰਹੇ ਪੁੱਛਗਿੱਛ, ਕਿਉਂਕਿ ਜਿਹੜਾ ਇੱਕ ਸਵਾਲ ਆ ਕਿ ਇਹਨਾਂ ਤੋਂ ਇਲਾਵਾ, ਥਾਣੇਦਾਰਾਂ ਤੋਂ ਇਲਾਵਾ, ਕੀ ਕੋਈ ਵੱਡਾ ਅਧਿਕਾਰੀ ਵੀ ਇਸ ਖੇਡ ਦੇ ਵਿੱਚ ਸ਼ਾਮਲ ਸੀ, ਉਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਪੁਲਿਸ ਨੇ ਨਹੀਂ ਕੀਤਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਯੂਪੀ 'ਚ ਖੜਕਣ ਲੱਗੇ ਆ ਫੋਨ। ਇਹ ਤੇ ਆਪ ਹੀ ਕਹਿੰਦੇ ਹੁੰਦੇ ਆ ਨਾ ਕਿ ਜੇਲ੍ਹਾਂ ਵਿੱਚੋਂ ਫੋਨ ਆਉਣਗੇ। ਹੁਣ ਫੋਨ ਆਉਣਗੇ ਨਹੀਂ, ਜੇਲ੍ਹਾਂ ਵਿੱਚੋਂ ਫੋਨ ਜਾਣਗੇ, ਔਰ ਦੂਜੀਆਂ ਸਟੇਟਾਂ 'ਚ ਜਾਣਗੇ। ਇਹ ਵੀ ਇੱਕ ਪੰਗੇ ਦਾ ਸਬਬ ਆ। ਦੇਖੋ, ਯੂਪੀ ਦਾ ਨਾ ਇੱਕ ਬਹੁਤ ਵੱਡਾ ਗੈਂਗਸਟਰ ਜਿਹੜਾ ਕਿ ਉੱਥੇ ਸਿਆਸਤ ਦੇ ਵਿੱਚ ਵੀ ਬਹੁਤ ਹਾਵੀ ਰਿਹਾ ਵਾ, ਉਹ ਪਿਛਲੇ ਕੁਝ ਸਮੇਂ ਤੋਂ ਇੱਥੇ ਨਜ਼ਰਬੰਦ ਆ। ਹੁਣ ਉਹਦਾ ਭਰਾ ਉੱਥੇ ਖਲੋਤਾ, ਅੰਸਾਰੀ ਉਹਦਾ ਨਾਮ ਆ, ਮੁਖਤਾਰ ਅੰਸਾਰੀ, ਜਿਹੜਾ ਗੈਂਗਸਟਰ ਹੈ ਇੱਥੇ। ਤਾਂ ਮੁਖਤਾਰ ਅੰਸਾਰੀ ਹੈ ਜਿਹੜਾ ਸ਼ੁਰੂ ਤੋਂ ਜਰਾਇਮ ਪੇਸ਼ਾ ਵੀ ਰਿਹਾ, ਸਿਆਸਤਦਾਨ ਵੀ ਰਿਹਾ। ਮੁਖਤਾਰ ਅੰਸਾਰੀ ਇੱਕ ਮਾਮਲੇ ਦੇ ਵਿੱਚ ਇੱਥੇ ਨਜ਼ਰਬੰਦ ਸੀਗਾ, ਇੱਥੇ ਲੈ ਆਂਦਾ ਸੀਗਾ ਉਹਨੂੰ, ਬਾਅਦ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਹੀ ਆ। ਦੱਸਦੇ ਕਿ ਅੰਸਾਰੀ ਦਾ ਭਰਾ ਅੱਜ ਕੱਲ੍ਹ ਇਲੈਕਸ਼ਨ ਲੜਦਾ ਪਿਆ, ਤੇ ਜਿਹੜੀ ਸੀਟ ਤੋਂ ਉਹ ਇਲੈਕਸ਼ਨ ਲੜਦਾ ਪਿਆ, ਉੱਥੇ ਕੁਝ ਚੁਣਿੰਦੇ ਲੋਕਾਂ ਨੂੰ ਟੈਲੀਫੋਨ ਜਾਂਦੇ ਆ ਜੇਲ੍ਹਾਂ ਦੇ ਵਿੱਚੋਂ ਕਿ ਭਾਈ ਤੁਸੀਂ ਵੋਟ ਪਾਓ, ਤੇ ਵੋਟ ਪਾਓ ਸਾਡੇ ਭਾਈ ਨੂੰ, ਜਿਵੇਂ ਕਹਿੰਦੇ ਹੁੰਦੇ, ਬੋਲਦੇ ਹੁੰਦੇ ਆ, ਨਹੀਂ ਤੇ ਫਿਰ ਤੁਹਾਡੀ ਵੋਟ ਪੱਕੀ ਕੱਟ ਕੇ ਉਸਲੇ ਥਾਂ ਤੇ ਵੋਟ ਬਣਾ ਦਿਆਂ। ਸੋ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਲਗਾਤਾਰ। ਹਾਲਾਂਕਿ ਪੰਜਾਬ ਦੇ ਵਿੱਚ ਤੇ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੈ। ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੀਆਂ ਜੇਲ੍ਹਾਂ ਦਾ ਮਾਮਲਾ ਜਿਹੜਾ ਉਹ ਅੱਜ ਕੱਲ੍ਹ ਇੰਨਾ ਕੁ ਆਮ ਹੋ ਗਿਆ ਕਿ ਮੀਡੀਆ ਵੀ ਘੱਟ ਨੋਟਿਸ ਲੈਂਦਾ। ਲੋਕ ਵੀ ਕਹਿੰਦੇ ਆ ਕਿ ਜੇਲ੍ਹ ਹੋਵੇ ਚਾਹੇ ਰੇਲ ਹੋਵੇ, ਪੰਜਾਬ ਦੇ ਗਰੋਹਬਾਜ਼ ਜਿਹੜੇ ਉਹ ਮੌਜਾਂ ਹੀ ਮੌਜਾਂ ਕਰਦੇ ਆ। ਤਾਂ ਹੁਣ ਯੂਪੀ ਦੇ ਵਿੱਚੋਂ ਇਹ ਚੀਜ਼ ਨਿਕਲ ਕੇ ਆਉਂਦੀ ਪਈ ਆ, ਅੰਦਰ ਖਾਤੇ ਚੱਲਦੀ ਪਈ ਆ ਕਿ ਪੰਜਾਬ ਦੀਆਂ ਜੇਲ੍ਹਾਂ ਚੋਂ ਕੁਛ ਲੋਕ ਜਿਹੜੇ ਆ ਉਹ ਫੋਨ ਕਰਕੇ ਧਮਕਾ ਰਹੇ ਆ ਖਾਸ ਬੰਦਿਆਂ ਨੂੰ ਕਿ ਬਈ ਦੀ ਸਪੋਰਟ ਕਰੋ। ਇਹ ਮਾਮਲਾ ਵਾਕਿਆ ਹੀ ਗੰਭੀਰ ਆ, ਔਰ ਪੰਜਾਬ ਦੀਆਂ ਜੇਲ੍ਹਾਂ ਦਾ ਹਾਲ ਤੇ ਇਹ ਆ, ਤੁਹਾਨੂੰ ਯਾਦ ਹੋਣਾ ਜਾਂ ਸ਼ਾਇਦ ਨਹੀਂ, ਤਾਂ ਮੈਂ ਦੱਸ ਦਿੰਦਾ ਕਿ ਰਾਜਸਥਾਨ ਦੇ ਵਿੱਚ ਇੱਕ ਮਾਮਲਾ ਇਹੋ ਜਿਹਾ ਸਾਹਮਣੇ ਆਇਆ ਸੀਗਾ, ਅੱਤਵਾਦ ਦਾ ਕੇਸ ਸੀਗਾ, ਕਿ ਜੱਜ ਨੂੰ ਹੁਕਮ ਦੇਣਾ ਪਿਆ ਸੀਗਾ ਕਿ ਨਾਭੇ ਜੇਲ੍ਹ ਦੇ ਪੁਲਿਸ ਅਫਸਰ ਆ ਜਿਹੜੇ ਤਲਬ ਕਰੋ। ਫਿਰ ਬਾਅਦ ਦੇ ਵਿੱਚ ਉਹਨਾਂ ਦੀ ਸਸਪੈਂਸ਼ਨ ਹੋਈ ਸੀ, ਕਿਉਂਕਿ ਇੱਥੋਂ ਹੀ ਮੈਡਿਊਲ ਚੱਲਦਾ ਰਿਹਾ ਜੇਲ੍ਹ ਦੇ ਵਿੱਚ। ਔਰ ਉਹ ਖਬਰ ਵੀ, ਕਿਉਂਕਿ ਬਦਨਾਮੀ ਦੇ ਡਰੋਂ ਕਈ ਵਾਰ ਜੇਲ੍ਹ ਪ੍ਰਬੰਧਨ ਹੈ ਜਿਹੜਾ ਖਬਰਾਂ ਦਬਾ ਲੈਂਦਾ, ਉਹ ਇੱਧਰ ਇੰਨੀ ਜ਼ਿਆਦਾ ਖਬਰ ਚਰਚਿਤ ਨਹੀਂ ਹੋਈ ਜਿੰਨੀ ਰਾਜਸਥਾਨ ਚ ਹੋਈ ਸੀ। ਇਹ ਮਾਮਲਾ ਜਿਹੜਾ ਬੜਾ ਸੰਗੀਨ ਆ,
ਕਿ ਨਾ ਸਿਰਫ ਇੱਥੇ ਫਰੋਤੀਆਂ ਮੰਗੀਆਂ ਜਾਂਦੀਆਂ, ਅਸ਼ਲੀਲ ਵੀਡੀਓ ਬਣਾ ਕੇ, ਨਾ ਸਿਰਫ ਬਲੈਕਮੇਲਿੰਗ ਹੁੰਦੀ ਹੈ ਜੇਲ੍ਹਾਂ 'ਚ, ਬਲਕਿ ਦੂਸਰੀਆਂ ਸਟੇਟਾਂ ਦੇ ਵਿੱਚ ਥ੍ਰੈਟ ਵੀ ਕੀਤਾ ਜਾ ਰਿਹਾ। ਤੇ ਜੇ ਦੂਸਰੀਆਂ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਜਾ ਰਿਹਾ, ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਾ ਹੁੰਦਾ ਹੋਊਗਾ, ਇਹਦੀ ਕੀ ਗਰੰਟੀ ਆ? ਕਿਉਂਕਿ ਇੱਥੇ ਤਾਂ ਰੌਲਾ ਪੈਂਦਾ ਕਿ ਅੱਜ ਕੱਲ੍ਹ ਕਬੱਡੀ ਦੇ ਖਿਡਾਰੀਆਂ ਨੂੰ ਵੀ ਧਮਕੀਆਂ ਮਿਲਦੀਆਂ ਇਸ ਤਰ੍ਹਾਂ ਦੀਆਂ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਦੇ ਲੱਖਾਂ ਵੋਟਰਾਂ ਨੇ ਵੋਟ ਹੀ ਨਹੀਂ ਬਣਾਈ। ਕਹਿੰਦੇ ਹੋਣੇ ਕਿ ਫਾਇਦਾ ਤੇ ਕੁਛ ਹੈ ਨਹੀਂ, ਜਿਸੇ ਅੱਗੇ ਕਰੋੜਾਂ ਵੋਟਰ ਬਣੇ ਆ ਉਹਨਾਂ ਨੇ ਕੀ ਖੱਟ ਲਿਆ, ਹੁਣ ਸਾਨੂੰ ਕੀ ਖੱਟੀ ਹੋ ਜੂਗੀ। ਪਰ ਮੇਰੇ ਖਿਆਲ ਦੇ ਨਾਲ ਵੋਟ ਬਣਾਉਣੀ ਚਾਹੀਦੀ ਆ। ਇਹ ਨੌਜਵਾਨਾਂ ਦਾ ਮਾਮਲਾ ਆ, ਕਿਉਂਕਿ ਦੇਖੋ ਐਤਕੀ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਸੀਗਾ ਕਿ ਕਰੀਬ 9 ਲੱਖ ਦੇ ਕਰੀਬ ਵੋਟਰ ਜਿਹੜੇ ਆ, ਨਵੇਂ ਵੋਟਰ ਆ ਪੰਜਾਬ ਦੇ, ਉਹ ਜੁੜਨਗੇ। ਪਰ ਹੁਣ ਤੱਕ ਜਿਹੜੀ ਸਥਿਤੀ ਹੈ, ਜੋ ਸੂਰਤ ਹਾਲ ਆ, ਉਹ ਇਹ ਹੈ ਕਿ ਸਿਰਫ 3,75,000 ਨੌਜਵਾਨਾਂ ਨੇ ਹੀ ਵੋਟ ਬਣਾਈ ਹੈ। ਬਾਕੀ ਬਹੁਤਿਆਂ ਨੇ ਵੋਟ ਨਹੀਂ ਬਣਾਈ। ਇੱਥੋਂ ਤੱਕ ਕਿ ਆਨਲਾਈਨ ਅਪਲਾਈ ਵੀ ਇਹਨਾਂ ਨੇ ਖੋਲ ਦਿੱਤਾ ਸੀਗਾ ਕਿ ਕੋਈ ਵੀ ਵੋਟਰ ਹੈ ਜਿਹੜਾ ਨਵਾਂ ਵੋਟਰ ਆਨਲਾਈਨ ਅਪਲਾਈ ਕਰ ਸਕਦਾ ਆਨਲਾਈਨ। ਤਾਂ ਇਸ ਤੋਂ ਇਲਾਵਾ ਯੂਨੀਵਰਸਿਟੀਆਂ, ਕਾਲਜਾਂ ਦੇ ਵਿੱਚ ਵੀ ਜਾਗਰੂਕਤਾ ਕੈਂਪ ਲਾਏ ਗਏ ਸੀਗੇ ਕਿ ਤੁਸੀਂ ਆਪਣੀ ਵੋਟ ਹਰ ਹਾਲਤ ਦੇ ਵਿੱਚ ਬਣਾਓ। ਅੱਜ ਮੈਂ ਇੱਕ ਸਟੇਟਮੈਂਟ ਪੜ੍ਹਦਾ ਪਿਆ ਸੀਗਾ ਨੀਤੀ ਆਯੋਗ ਦੀ, ਉਹ ਕਹਿੰਦੇ ਆ ਕਿ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਵੋਟ ਨਾ ਪਾਉਣਾ ਇੱਕ ਜੁਰਮ ਆ, ਤੇ ਬਦਲੇ ਦੇ ਵਿੱਚ ਉੱਥੇ ਜੁਰਮਾਨਾ ਵੀ ਲਾਇਆ ਜਾਂਦਾ, ਸ਼ਾਇਦ 1300 ਪਤਾ ਨਹੀਂ ਹੁਣ ਡਾਲਰ ਹੈ ਜਾਂ 1300 ਇੰਡੀਅਨ ਰੁਪਈ ਆ। ਤੇ ਕਹਿੰਦੇ ਕਿ ਉਸੇ ਤਰਜ਼ੇ ਅਮਲ ਤੇ ਇੰਡੀਆ ਦੇ ਵਿੱਚ ਵੀ ਇਹ ਚੀਜ਼ ਜਿਹੜੀ ਆ ਉਹ ਇੱਕ ਅਪਰਾਧ ਬਣਾ ਦੇਣਾ ਚਾਹੀਦਾ ਕਿ ਵੋਟ ਜੇ ਕੋਈ ਨਹੀਂ ਪਾਉਂਦਾ ਤਾਂ ਫਿਰ ਉਹਦੇ ਤੇ ਜੁਰਮਾਨਾ ਹੋਊਗਾ ਜਾਂ ਸਜ਼ਾ ਰਹੇਗਾ। ਤਾਂ ਇਸ ਮਾਮਲੇ ਦੇ ਵਿੱਚ ਹੁਣ ਇਹ ਇੱਕ ਦਿਲਚਸਪ ਪੱਖ ਆ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਵੋਟ ਹੀ ਨਹੀਂ ਬਣਾ ਰਹੀ। ਉਹਦਾ ਮਨ ਉਚਾਟ ਕਿਉਂ ਹੋ ਰਿਹਾ, ਇਹਦਾ ਕਾਰਨ ਕੀ ਹੈ, ਇਹ ਸਭ ਤੋਂ ਪਹਿਲਾਂ ਜਾਣਨਾ ਬਹੁਤ ਜ਼ਰੂਰੀ ਆ। ਕਿਉਂਕਿ ਅਸੀਂ ਕਈ ਪਹਿਲੂਆਂ ਤੇ ਵਿਚਾਰ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਵੋਟਿੰਗ ਪਰਸੈਂਟੇਜ ਜਿੱਦਾਂ ਆਪਾਂ ਅੱਗੇ ਵੀ ਵਿਚਾਰਿਆ ਜੋ ਘੱਟ ਹੁੰਦੀ ਹੈ, ਉਹਨੂੰ ਵਧਾਉਣ ਵਾਸਤੇ ਕੀ ਕੀਤਾ ਜਾਵੇ। ਜੇ ਨੀਤੀ ਆਯੋਗ ਏਦਾਂ ਦੀ ਸ਼ਰਤ ਰੱਖਦਾ ਤੇ ਨਾਲ ਨੀਤੀ ਆਯੋਗ ਨੂੰ ਇਹ ਵੀ ਸਿਫਾਰਿਸ਼ ਰੱਖਣੀ ਚਾਹੀਦੀ ਆ ਕਿ ਜਿਹੜਾ ਨੋਟਾ ਇੱਕ ਤਰ੍ਹਾਂ ਨਾਲ ਸਿਰਫ ਸਫੈਦ ਹਾਥੀ ਆ। ਲੋਕ ਆਪਣਾ ਗੁੱਸਾ ਕੱਢ ਆਉਂਦੇ ਆ, ਖਿੱਝ ਕੱਢ ਆਉਂਦੇ ਆ, ਪਰ ਇਹ ਆ ਕਿ ਉਹਨੂੰ ਜਿੰਨੀਆਂ ਮਰਜ਼ੀ ਵੋਟਾਂ ਪੈ ਜਾਣ, ਉਹਦਾ ਨਤੀਜਾ ਜਿਹੜਾ ਉਹ ਦੂਸਰੇ ਨਤੀਜੇ ਨੂੰ ਪ੍ਰਭਾਵਿਤ ਨਹੀਂ ਕਰਦਾ, ਯਾਨੀ ਪ੍ਰਭਾਵਹੀਨ ਚੀਜ਼ ਆ। ਤਾਂ ਜਦੋਂ ਨਿਰਾਸ਼ਾ ਹੈ ਸਿਆਸਤ ਤੋਂ ਨੌਜਵਾਨੀ ਦੇ ਵਿੱਚ, ਤਾਂ ਫਿਰ ਤੁਸੀਂ ਨੋਟਾਂ ਨੂੰ ਪ੍ਰਭਾਵਸ਼ਾਲੀ ਬਣਾ ਦਿਓ। ਮੇਰੇ ਖਿਆਲ ਦੇ ਨਾਲ ਫਿਰ ਵੋਟ ਬਣੂਗੀ ਜ਼ਰੂਰ। ਅਗਲਾ ਕਹੂਗਾ ਕਿ ਨਾ ਹੋਇਆ ਸੀ, ਤਾਂ ਜੇ ਮੇਰੇ ਮਨ ਪਸੰਦੀਦਾ ਕੋਈ ਨਾ ਹੋਇਆ ਤੇ ਫਿਰ ਮੈਂ ਨੋਟਾਂ ਤੇ ਘੁੱਗੂ ਨੱਪ ਦੇਣਾ। ਘੱਟੋ ਘੱਟ ਇਹ ਚੀਜ਼ ਜ਼ਰੂਰ ਕਰਨੀ ਚਾਹੀਦੀ ਹੈ। ਨੀਤੀ ਆਯੋਗ ਇਸ ਤਰ੍ਹਾਂ ਦੇ ਸੁਝਾਅ ਦੇ ਸਕਦਾ ਕਿ ਇਹਨੂੰ ਇੱਕ ਔਫੈਂਸ ਬਣਾ ਦਿਓ। ਇਹ ਸੁਝਾਅ ਨਹੀਂ ਦਿੰਦਾ ਕਿ ਹਾਂਜੀ ਨੋਟਾਂ ਨੂੰ ਵੀ ਪ੍ਰਭਾਵਸ਼ਾਲੀ ਬਣਾ ਦਿਓ, ਤਾਂ ਕਿ ਨੌਜਵਾਨੀ ਨੂੰ ਹੋਵੇ ਕਿ ਜੇ ਸਾਡਾ ਪਸੰਦੀਦਾ ਕੋਈ ਨਾ ਉਮੀਦਵਾਰ ਹੋਇਆ ਤਾਂ ਸਾਡੇ ਕੋਲ ਇੱਕ ਉਮੀਦਵਾਰ ਹੋਰ ਹੋਏਗਾ ਜਿਹਨੂੰ ਅਸੀਂ ਵੋਟਿੰਗ ਕਰਕੇ ਜਿਤਾ ਕੇ ਦੂਸਰਿਆਂ ਨੂੰ ਰੱਦ ਕਰ ਸਕਦੇ। ਜੀ, ਪਰ ਨੌਜਵਾਨ ਅਜੇ ਟਿਕਟੌਕ ਤੋਂ ਵਿਹਲੇ ਹੋਣ ਤਾਂ ਫਿਰ ਹੀ ਵੋਟ ਵਾਲੇ ਪਾਸੇ ਕਿਤੇ ਜਾਣ, ਕੁਛ ਨਾ ਕੁਛ ਤਾਂ ਵੈਸੇ ਬਣਾਈ ਜਾ ਰਹੇ ਆ। ਅਤੇ ਆਸਟ੍ਰੇਲੀਆ ਬਾਰੇ ਜਿੱਦਾਂ ਤੁਸੀਂ ਕਹਿ ਰਹੇ ਸੀ, ਦੱਸ ਦਈਏ $20 ਦਾ ਉੱਥੇ ਦਾ ਜਿਹੜਾ ਜੁਰਮਾਨਾ ਆ। ਅਤੇ ਜੇ ਕਹਿੰਦੇ ਆ ਵੀ ਤੁਸੀਂ ਉੱਥੇ 4 ਇਲੈਕਸ਼ਨਾਂ ਦੇ ਵਿੱਚ ਵੋਟ ਨਹੀਂ ਪਾਉਂਦੇ ਤਾਂ ਅਗਲੇ 10 ਸਾਲਾਂ ਦੇ ਲਈ ਤੁਹਾਡੀ ਵੋਟ ਜਿਹੜੀ ਉਹ ਪੱਕੀ ਕੱਟ ਦਿੱਤੀ ਜਾਂਦੀ ਆ। ਇੱਦਾਂ ਦਾ ਹੀ ਇੱਕ ਰੂਲ ਓਹਾਇਓ ਜਿਹੜਾ ਸੂਬਾ ਅਮਰੀਕਾ ਦੇ ਵਿੱਚ, ਉੱਥੇ ਵੀ ਜਿਹੜਾ ਲਾਗੂ ਹੈਗਾ। ਬਹੁਤ ਘੱਟ ਮੁਲਕ ਨੇ, UN ਦੇ ਕਹਿੰਦੇ ਕੁੱਲ 5% ਜਿਹੜੇ ਮੁਲਕ ਨੇ ਉਹ ਇੱਦਾਂ ਦੀ ਕੰਪਲਸਰੀ ਵੋਟਿੰਗ ਦਾ ਜਿਹੜਾ ਆ ਉਹ ਵਰਤਦੇ ਨੇ, ਜਿਹਦੇ ਵਿੱਚ ਜੇ ਨਾ ਵੋਟ ਪਾਉਂਗੇ ਤਾਂ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦਾ ਜੁਰਮਾਨਾ ਜਾਂ ਤੁਹਾਡੀ ਵੋਟ ਕੱਟਣ ਦਾ ਵੀ ਮੱਦ ਉਹਦੇ ਵਿੱਚ ਰੱਖੀ ਹੋਈ ਆ। ਸੋ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ। ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ,